ਤੇ ਉਹ ਬੈਠਕ ਨੂੰ ਕੀ ਕਹਿੰਦੇ ਹੋ? ਉਹਦਾ ਨਾਮ? ਬੈਠਕ ਨੂੰ ਚਪਾੜ ਚਪਾੜ ਚਪੈੜ ਚਪੈੜ ਹਾਂ ਚੌਪਾੜ। ਜਿਹਦੇ ਬਡੇਰੇ ਬਡੂਰੇ ਆਪਣੇ ਸਾਰੇ ਸਾਰੇ ਵਡੇਰੇ ਉੱਥੇ ਹੁੰਦੇ ਸੀ, ਉੱਥੇ ਫਕੀਰ ਸੀ, ਧੂਆਂ ਨੱਪਦਾ ਸੀ ਰਾਤ ਨੂੰ ਅੱਛਾ ਤੇ ਦਿਨੇ ਵੀ ਨੱਪਿਆ ਰਹਿੰਦਾ ਸੀ, ਹੁੱਕਾ ਹੁੰਦਾ ਸੀ ਉੱਥੇ ਪੀਣਾ। ਜਿਵੇਂ ਆ ਬਾਬੇ ਸਾਰੇ ਹੁਣ ਸਾਰੇ ਹਾਂ ਬੈਠੇ ਜਿਵੇਂ ਹੋਣ, ਬਾਬੇ ਇੰਝ ਸਾਰੇ ਬੈਠੇ ਹੋਣਾ ਇਸ ਤਰ੍ਹਾਂ ਬਹਿ ਕੇ ਪੀਣਾ ਸਾਰਿਆਂ ਨੇ, ਪ੍ਰਾਹੁਣਾ ਆਉਣਾ ਉਹਨੇ ਵੀ ਉੱਥੇ ਹੀ ਰਹਿਣਾ। ਹਾਂ ਹਾਂ ਸਾਡੇ ਵਡੇਰਿਆਂ ਨੇ ਜੇ ਸਾਰਿਆਂ ਨੇ ਉੱਥੇ ਜਮਾ ਹੋਣਾ, ਚਾਰ ਸਣ ਚਾਰੇ ਉੱਥੇ ਹੁੰਦੇ ਸੀ। ਮੁੰਡਿਆਂ ਨੇ ਜਾਣਾ ਨਹੀਂ ਸੀ ਵਡੇਰਿਆਂ ਕੋਲ, ਬਿਲਕੁਲ ਨਹੀਂ ਜਾਏ ਤੇ ਕਿਉਂ ਪਹਿਲਾਂ ਨਹੀਂ ਸੀ ਰਿਵਾਜ ਵਡੇਰਿਆਂ ਦੇ ਕੋਲ ਅੜ ਕੇ ਬਈਏ, ਜੇ ਪਿਓ ਬੈਠਾ ਤੇ ਪੁੱਤਰਾਂ ਉਧਰ ਜਾ ਬਹਿਣਾ। ਅੱਛਾ ਚਾਚਾ ਜੀ, ਤੁਹਾਡੇ 35 ਕੁ 40 ਤਕਰੀਬਨ ਮਰਦੇ ਹੈ ਮਾਸ਼ਾਅੱਲਾ। ਹਾਂ ਉਸ ਟਾਈਮ ਤੁਸੀਂ ਲੈਣ ਲਾਰਡ ਜਿਹਨੂੰ ਕਹਿ ਦਿੰਦੇ ਆ 900 ਲੈਣ ਲਾਟ ਸਾਂ। ਹਾਂਜੀ, ਤੇ ਆਪਣੀ ਮੱਝਾਂ ਕੋਈ ਘੋੜੀਆਂ ਕੋਈ ਚੀਜ਼ਾਂ ਰੱਖੀਆਂ, ਥੋੜਾ ਉਹਦੇ ਬਾਰੇ ਸਮਝ। ਮੱਝਾਂ ਬੜੀਆਂ ਸਨ, ਹਾਂ 360 ਗਾਈਂ ਸੀ ਸਾਡੀ, 360 ਗਾਂ ਸੀ। ਗਾਂ ਸਨ। ਉਹ ਫਿਰ ਭੇਜ ਲੋਣਾ ਤੁਹਾਡਾ ਤੇ ਬੰਦੇ ਬਾਹਰ ਜੰਗਲ ਮੈਂ ਮਾਰਾ ਸਾਲਾ, ਬਾਹਰ ਹੀ। ਮਾਰਾ ਚੋਰ ਨਹੀਂ ਸਾਲਾ ਬੜਾ ਦਾ ਅੱਛਾ ਅੱਛਾ, ਨਾ। ਅਸੀਂ ਤਾਂ ਹੁਣ ਕੁਝ ਵੀ ਨਹੀਂ, ਲੁੱਟ ਮਾਰ ਚੋਰੀ ਮੈਂ ਕਿਹਾ ਸ਼ਾਇਦ ਨਹੀਂ ਕੋਈ ਛੇੜਦਾ ਨਹੀਂ ਜਿੱਥੇ ਮੈਂ ਮਰਜ਼ੀ ਮਾਰੀ ਨਹੀਂ ਛੇੜਦੇ। ਜਿਹੜਾ ਚੋਰ ਸੀ ਆਉਂਦਾ ਸਾਨੂੰ ਆਉਂਦਾ ਸੀ ਰਾੜੇ, ਆਂਦਾ ਰਾੜਿਆਂ ਨੇ ਮਾਰ ਦੇਣਾ ਜਿਹੜਾ ਉੱਥੋਂ ਨਿਕਲਦਾ। ਜਿਹੜਾ ਉਧਰ ਗਿਆ। ਹਾਂ ਹਮਾਰੇ ਜਗ੍ਹਾ ਉਹ ਤੇ ਹਿੰਦੂ ਪਤਾ ਕੀ ਆਂਦੇ ਸੀ, ਹਾਂਜੀ। ਉਹਨਾਂ ਦੀ 150 ਵਿਗੇ ਜ਼ਮੀਨ ਸੀ ਸਾਡੇ ਵਿਚਕਾਰ। ਅੱਛਾ ਅੱਛਾ, ਉਹ ਆਂਦੇ ਸੀ ਇਹ ਰਾਮ ਆ ਯਾਰ ਨਗਰੀ ਪਤਾ ਨਹੀਂ ਕਦ ਨਾ ਗਰਕ ਹੋਵੇਗੀ। ਕੀ ਮਸਲਾ? ਉਹਨਾਂ ਦਾ ਜਾੜਾ ਕਰਦੇ ਸੀ। ਅੱਛਾ, ਕਿਦੋਂ ਸਾਡੇ ਮਗਰ ਲੱਥਣ ਗਏ? ਹਾਂ ਕਦੋਂ ਮਤਲਬ ਮਗਰੋਂ ਲੈਣਗੇ ਸਾਡੇ ਗਰਕ ਹੋਵੇਗੀ ਇਹ ਨਗਰੀ। ਅੱਛਾ ਅੱਛਾ, ਉਹਨਾਂ ਦੇ ਦਾਣਾ ਨਹੀਂ ਸੀ ਜਾਣ ਦਿੰਦੇ 150-200 ਵਿਗੇ ਚੋਂ, ਉਹ ਸੀ ਸਾਡੇ ਵਿਚਕਾਰ ਰਹਿੰਦੇ ਸੀ। ਉਹ ਦੂਸਰੇ ਪਿੰਡ ਉਹ ਵੀ ਸਾਡਾ ਹੀ ਸੀ। ਅਸੀਂ ਉੱਥੋਂ ਉਰਲੇ ਪਿੰਡ ਆ ਗਏ ਤੇ ਉਹ ਪਿੰਡ ਉੱਥੋਂ ਦੇ ਸਨ ਹਿੰਦੂ। ਆਂਦੇ ਰਾਮ ਇਹ ਕਰੋ ਕਦੋਂ ਕਰਕ ਹੋਵੇਗੀ ਨਗਰੀ। ਜੇ ਬਹੁਤੇ ਕਰਦੇ ਉਹਨੂੰ ਕੁੱਟਦੇ ਸੀ। ਸਹੀ। ਕਟਾਪਾ ਭਾਸ਼ਾ ਅੰਮ੍ਰਿਤਸਰ ਇੱਕ ਜ਼ਿਲ੍ਹੇ 'ਚ, ਗੁਰਦਾਸਪੁਰ ਇੱਕ ਜ਼ਿਲ੍ਹੇ 'ਚ, ਤੇ ਲੁਧਿਆਣਾ ਇੱਕ 'ਚ, ਤੇ ਕਰਨਾਲ ਇੱਕ 'ਚ, ਰੋਹਤਕ ਇੱਕ 'ਚ। ਉਹਨੇ ਅਗਰ ਲੋਕਾਂ ਨੂੰ ਤੰਗੀ ਨਾ ਹੋਵੇ, ਵਿਆਹ ਸ਼ਾਦੀ ਬੱਚੀਆਂ ਧੀਆਂ ਦੇ ਕਰੀਏ ਤੇ ਇੱਕੋ ਜ਼ਿਲ੍ਹੇ 'ਚ ਹੀ ਹੈ। ਫਿਰ ਇੱਕ ਹੋਰ ਹੋਣਾ ਸੀ, ਸਾਡੀ ਜ਼ਿਲ੍ਹਾਬੰਦੀ ਹੋ ਜਾਂਦੀ ਨਾ, ਇਹ ਜਿਹੜੇ ਅਗਲੇ ਵਸਨੀਕ ਨੇ ਇਹਨਾਂ ਦੀ ਪਾਵਰ ਖਤਮ ਹੁੰਦੀ ਸੀ। ਇਹ ਫਿਰ ਮੈਨੇ ਤੇ MP ਨਹੀਂ ਸੀ ਹੋਣੀ। अस्सलाम वालेकुम नाज़रीन, मैं ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ 1947 ਦੇ ਵੰਡ ਵੇਲਿਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਇਸ ਟਾਈਮ ਬਜ਼ੁਰਗ ਮੌਜੂਦ ਨੇ ਜੀ, ਜਿਹੜੇ ਮਹਾਜਰ ਨੇ। ਇਹਨਾਂ ਨੇ ਸਾਰੀ 1947 ਬਾਰੇ ਪੁੱਛਣੇ ਇਹਨਾਂ ਨੂੰ ਕਿ 1947 ਜਦੋਂ ਵੰਡ ਹੋਈ ਮੁਲਕਾਂ ਦੀ, ਇਹ ਕਿਵੇਂ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਆਏ ਸਨ, ਇਹਨਾਂ ਨੂੰ ਕੀ ਪਰੇਸ਼ਾਨੀਆਂ ਇਹਨਾਂ ਨੇ ਆਪਣੇ ਪਿੰਡੇ 'ਤੇ ਚੱਲੀਆਂ, ਕਿਵੇਂ ਪਰੇ ਘਰ ਆਪਣੇ ਛੱਡ ਕੇ ਤੇ ਲੈਂਦੇ ਪੰਜਾਬ ਪਾਕਿਸਤਾਨ ਪਹੁੰਚੇ ਸਨ। ਇਹ ਸਾਰੀ ਸਟੋਰੀ ਬਾਬਿਆਂ ਕੋਲੋਂ ਇਹਨਾਂ ਦੀ ਜ਼ਬਾਨੀ ਪੁੱਛਣੀ ਹੈ ਜੀ। अस्सलाम वालेकुम जी। ਵਾਲੇਕੁਮ ਸਲਾਮ। चाचा की हाल ठीक जे? अपना नाम की चाचा? ਮੇਰਾ ਨਾਮ ਅਸਗਰ ਅਲੀ। असगर अली। अपने अब्बे का की नाम सी? वाल साहब ਨਸੀਬਦੀਨ नसीब दीन। दादा जी का की नाम सी? ਸੰਦਲ। संदल। ਹਾਂ संदल। अच्छा बुजुर्गो, अपनी जात केड़ी? ਗੁੱਜਰ गुज्जर गोत भी होनी फिर? ਰਵਾਲ। रवाल। रवाल गुज्जर, सही हो गया। ਤੇ ਚਾਚਾ ਜੀ ਤੁਸੀਂ ਵਸਨੀਕ ਜਾਂ ਮਹਾਜਰ ਜੀ? ਅਸੀਂ ਮਹਾਜਰ ਹਾਂ, ਮਹਾਜਰ ਹੋ ਤੁਸੀਂ, ਚੜ੍ਹਦੇ ਪੰਜਾਬ ਇੰਡੀਆ ਚ ਆਏ ਆ? ਇੰਡੀਆ ਚ। ਅੱਛਾ, ਅੱਜ ਇੱਥੇ ਅਸੀਂ ਬੈਠੇ ਆ, ਇਹ ਪਿੰਡ ਕਿਹੜਾ ਜੀ? ਇਹ ਹੈਗਾ ਕੋਟ ਹਰੀ ਚੰਦ। ਕਿਹੜਾ? ਕੋਟ ਹਰੀ ਚੰਦ ਤੇ ਮਾਨਾ ਚੱਕ ਵੀ ਹੈ। ਕੋਟ ਹਰੀ ਚੰਦ। ਹਾਂ ਯਾਨੀ 47 ਤੋਂ ਪਹਿਲਾਂ ਦਾ ਨਾਮ ਹੋਣਾ ਕੋਟ ਹਰੀ ਚੰਦ। ਹਾਂਜੀ ਹਾਂ ਅੱਛਾ ਅੱਛਾ 47 ਤੋਂ ਬਾਅਦ ਵੀ ਕੋਟ ਹਰੀ ਚੰਦ ਹੀ ਰਿਹਾ। ਅੱਛਾ ਅੱਛਾ, ਅਜੇ ਵੀ ਕੋਟ ਹਰੀ ਚੰਦ ਵੀ ਚੱਲਦਾ, ਮਾਨਾ ਚੱਕ ਵੀ ਚੱਲਦਾ, ਚੱਕ ਮਨਾਨ ਵੀ ਚੱਲਦਾ ਹੈ। ਤਿੰਨ ਨਾਂ ਨੇ ਸਾਡੇ ਪਿੰਡ ਦੇ। ਸਹੀ ਹੈ। ਚਾਚਾ ਜੀ ਇਹਦਾ ਜ਼ਿਲ੍ਹਾ ਕਿਹੜਾ? ਆ ਜਿਹੜਾ ਹਾਂਜੀ ਗੁਜਰਾਂਵਾਲਾ। ਗੁਜਰਾਂਵਾਲਾ, ਠੀਕ ਹੋ ਗਿਆ। ਅਸਾਂ ਚਾਚਾ ਜੀ ਤੁਹਾਡੇ ਨਾਲ ਹੁਣ ਗੱਲ ਕਰਨੀ ਸਾਰੀ 47 ਤੋਂ ਪਹਿਲੇ ਵਾਲੀ, ਜੋ ਤੁਸੀਂ ਜਵਾਨ ਹੁੰਦੇ ਹੋ, ਕਿਵੇਂ ਤੁਸੀਂ ਵੱਡੇ ਹੋਏ, ਕਿਵੇਂ ਤੁਸੀਂ ਇੱਧਰ ਆਏ, ਸਾਰਾ ਕੁਝ। ਜਵਾਨ ਨਹੀਂ ਸਮਾਂ, ਜਿੱਡੇ ਵੀ ਚਲੋ ਛੋਟਾ ਹੀ ਸਾਂ। ਹਾਂਜੀ ਹਾਂਜੀ। ਤੇ ਆਪਣਾ ਚੜ੍ਹਦੇ ਪੰਜਾਬ ਕਿਹੜਾ ਪਿੰਡ ਸੀ ਇੰਡੀਆ 'ਚ? ਸਾਡਾ ਹਾਂਜੀ ਚੜ੍ਹਦੇ ਪਾਸੇ। ਹਾਂਜੀ ਹਾਂਜੀ। ਨਹੀਂ ਪਿੰਡ ਸ਼ੋਗੜਲਾ ਪਿੰਡ ਕਿਹੜਾ ਸੀ ਆਪਣਾ? ਕਿਹੜਾ? ਪਿਛਲਾ ਪਿੰਡ ਚਾਚਾ ਜੀ ਇੰਡੀਆ 'ਚ ਜਿੱਥੋਂ ਤੁਸੀਂ ਸਾਰੇ ਨਾਮ ਬੋਲਣ ਸਗੋਂ ਪਰੇਸ਼ਾਨ। ਜਾਲ ਪਹਾੜ। ਅੱਛਾ ਚਾਚਾ ਜੀ ਆਪਣਾ ਚੜ੍ਹਦੇ ਪੰਜਾਬ ਕਿਹੜਾ ਪਿੰਡ ਸੀ? ਚੜ੍ਹਦੇ ਪੰਜਾਬ, ਹਾਂਜੀ ਹਾਂਜੀ। ਚੜ੍ਹਦੇ ਪੰਜਾਬ ਸੀ UPCP ਸਾਡੇ ਤੋਂ। ਆਪਣਾ ਪਿੰਡ ਮੇਰਾ ਪੜਦਾ ਰਸਲਾਪੁਰ। ਮੈਂ ਤੁਹਾਨੂੰ ਚੜ੍ਹਦਾ ਪੰਜਾਬ ਇਹ ਕਹਿ ਰਿਹਾ ਕਿ ਇੰਡੀਆ ਵਿੱਚ ਆਪਣਾ ਪਿੰਡ ਕਿਹੜਾ ਸੀ? ਪਿੰਡ ਜਿਹੜਾ ਪਿੱਛੇ ਦੇ ਰਹਿੰਦੇ ਸੋ ਜਾਲ ਪਹਾੜ ਜਾਲ ਪਹਾੜ ਤੇ ਆਜਾ।
ਡਾਡਲੀ ਹਾਂ, ਇਹ ਨਾਲ ਸਨ। ਰਸਲਾ ਪਰ ਨਾਲ ਸੀ ਚਾਰ ਚਫੇਰੇ ਚਾਰ ਚੁਫੇਰੇ। ਚੌਵਾਂ ਚ ਰਕਬਾ ਸਾਡਾ ਸੀ। ਤੇ ਆਪਣਾ ਉੱਥੇ ਜ਼ਿਲ੍ਹਾ ਕਿਹੜਾ ਸੀ ਚਾਚਾ? ਜ਼ਿਲ੍ਹਾ ਕਰਨਾਲ। ਤੁਸੀਂ ਕਰਨਾਲੇ ਹੋ? ਹਾਂ ਅੱਛਾ ਨਾ, ਹੁਣ ਤੁਸੀਂ ਮੇਰੇ ਨਾਲ ਉੱਥੋਂ ਵਾਲੀ ਬੋਲੀ 'ਚ ਗੱਲ ਕਰਿਆ ਜੀ। ਮੈਨੂੰ ਪੰਜਾਬੀ ਆਉਂਦੀ, ਮੈਂ ਪੰਜਾਬੀ ਬੋਲਣੀ, ਤੁਸੀਂ ਆਪਣੀ ਜਰਾ ਉਹ ਜਿਹੜੇ ਤੁਹਾਡੇ ਉਧਰ ਜਿੱਥੋਂ ਤੁਸੀਂ ਆਏ ਹੋ ਨਾ, ਉਹਦਾ ਜਿਹੜੇ ਵੇਖਦੇ ਨੇ ਸਿੱਖ ਤੇ ਬੜੇ ਖੁਸ਼ ਹੁੰਦੇ ਕਿ ਸਾਡੇ ਇੱਧਰ ਇਲਾਕੇ ਦਾ ਬਾਬਾ ਗਿਆ, ਉਹ ਬੋਲੀ ਤੁਸੀਂ ਬੋਲੇ ਜੀ ਆਪਣੀ। ਆਹੋ ਅਸੀਂ ਮਾਈ ਸੀ ਰਿਹਾ ਕਰਾਂਦੇ ਹਾਂਜੀ ਹਾਂਜੀ। ਤੇ ਉੱਥੋਂ ਹੀ ਮਾਈ ਤੇ ਸੀ ਆਮ ਆਏ ਆ। ਅੱਛਾ ਅੱਛਾ, ਹਾਂਜੀ। ਸਹੀ। ਜ਼ਿਲ੍ਹਾ ਕਰਨਾਲ ਹੈ, ਤਹਿਸੀਲ ਪਾਣੀਪਤ ਹੈ। ਤਹਿਸੀਲ ਪਾਣੀਪਤ। ਮੌਜਾ ਜਿਹੜਾ ਪਿੰਡ ਹੈ ਉਹ ਜਾਲਪਾੜ ਹੈ, ਅਜਾ ਡਾਡਲੀ ਰਸਲਾਪੁਰ ਸਾਡਾ। ਅੱਛਾ ਅੱਛਾ ਕੋਲ ਦੁਆਲੇ ਪਿੰਡ ਆਹੋ ਨਾਲ ਦੁਆਲੇ ਬਾਪਲੀ ਵੀ ਸੀ, ਬ੍ਰਹਮਪੁਰ ਵੀ ਸੀ, ਇਧਰ ਛਾਜਪੁਰ ਸੀ, ਹਿੰਦੂਆਂ ਦੀ ਛੋਟੀ ਛਾਜਪੁਰ, ਵੱਡੀ ਛਾਜਪੁਰ। ਅੱਛਾ, ਹਾਂਜੀ ਬਹੁਤ ਪਿੰਡ ਹੈ ਨਾ ਯਾਦ ਬੜੇ ਤੁਹਾਨੂੰ? ਪਿੰਡ ਚਾਰ ਚਫੇਰੇ ਸਨ। ਅਜੇ ਵੀ ਯਾਦ ਨੇ? ਹਾਂ, ਇਧਰ ਨਿਬਰੀ ਸੀ, ਹੂੰ। ਨਿਬਰੀ ਉਹ ਵੀ ਪਿੰਡ ਹੀ ਸੀ। ਅੱਛਾ ਅੱਛਾ ਅੱਛਾ। ਤੇ ਅੱਛਾ ਜੀ, ਤੁਸੀਂ ਉਦੋਂ ਕਿੱਡੇ ਕੁ ਸੋ? ਮੈਂ ਹੁਣ ਮੇਰੇ ਖਿਆਲ 8 ਸਾਲਾਂ ਦਾ 9 ਸਾਲਾਂ ਦਾ 8 ਨਹੀਂ ਜ਼ਿਆਦਾ 10 ਸਾਲ ਦੇ ਹੋ ਗਏ, 8-10 ਸਾਲ ਦੇ। ਹਾਂਜੀ ਆਹੋ। ਮੈਂ ਬੋਇਲੀ ਸ਼ਕਲ ਅੰਦਰ ਦਾ ਬਾਜ਼ਾਰ ਬਾਹਰ ਬੂਹੇ ਚ ਖਲੋ ਕੇ ਵੇਖਿਆ ਪਾਣੀਪਤ। ਅੱਛਾ। ਇਸ ਤਰ੍ਹਾਂ ਬਾਜ਼ਾਰ ਜਾਂਦਾ ਸੀ, ਹਾਂ ਹਾਂ ਇਹ ਅੱਗੇ ਹੋਟਲ ਸਨ ਹਾਂ। ਤੇ ਇੱਥੇ ਬੋਇਲੀ ਸ਼ਕਲ ਅੰਦਰ ਦਾ ਬਾਜ਼ਾਰ ਸੀ, ਇਹ ਇਸ ਤਰ੍ਹਾਂ ਦਰਵਾਜ਼ਾ। ਅੱਛਾ ਜੀ। ਅੱਛਾ, ਅੱਗੇ ਦਰਵਾਜ਼ੇ 'ਚ ਮੈਂ ਖਲੋ ਕੇ ਵੇਖਿਆ, ਉਥੋਂ ਦੇ ਮਸਤ ਵੀ ਵੇਖੇ ਨੇ, ਸਾਰਾ ਕੰਮ ਵੇਖਿਆ। ਫਿਰ ਉਥੋਂ ਜਨਾਬ ਪੈਦਲ ਆਉਂਦੇ ਸਾਂ। ਪਾਣੀਪਤ ਉਰਲੇ ਪਾਸੇ ਓਗਰਾ ਖੇੜੀ ਸੀ, ਉੱਥੇ ਸਕੂਲ ਹੁੰਦਾ ਸੀ। ਸਾਡੇ ਪਿੰਡ ਦੇ ਮੁੰਡੇ ਉੱਥੇ ਸਹੀਦਾਂ ਦੇ ਪੜ੍ਹਦੇ ਸਨ। ਅੱਛਾ ਅੱਛਾ ਅੱਛਾ। ਹਾਂ ਤੇ ਜੀ ਆਪਣਾ ਕਿੱਡਾ ਕੁ ਸੀ ਪਿੰਡ? ਸਾਡਾ ਪਿੰਡ ਵਾਵਾ ਸੀ, ਮੇਰੇ ਗੱਲ 20-25 ਘਰ ਸਹੀਦਾਂ ਦੇ ਸੀ ਤੇ ਸਾਡੇ ਤੇ 4 ਹੀ ਘਰ ਸਨ ਚੌਹਾਂ ਬਾਬਿਆਂ ਦੇ। ਅੱਗੋਂ ਮੁੰਡੇ ਮਾਂਡਿਆਂ ਦੇ ਹੋ ਗਏ ਸੀ ਕੋਈ 5-10-12 ਘਰ, ਬਾਕੀ ਆਦ ਦੇ ਮਾਲਕ ਸੈਯਦ ਸੀ, ਹਾਂਜੀ ਆਦ ਦੇ ਮਾਲਕ ਅਸੀਂ ਸਾਂ। ਅੱਛਾ ਅੱਛਾ। ਤੇ ਆਪਣੇ ਪਤੀ ਇੱਕ ਸੀ, ਦੋ ਸਨ ਪਿੰਡ ਦੀਆਂ? ਇੱਕੋ ਹੀ ਪੱਤੀ। ਇੱਕ ਪਤੀ ਸੀ। ਹਾਂ। ਤੇ ਨੰਬਰਦਾਰ ਕਿਹੜਾ ਸੀ? ਨੰਬਰਦਾਰ ਸਾਡਾ ਸੀ ਕੱਲੂ ਮੁਸਲਮਾਨ ਸੀ? ਸੈਯਦ। ਹਾਂ ਸੈਯਦ ਕੱਲੂ। ਹਾਂ ਅੱਛਾ ਅੱਛਾ। ਚਾਚਾ ਕੱਲੂ, ਉਹ ਸੀ ਸਾਡਾ ਨੰਬਰਦਾਰ। ਚਾਚਾ ਨਿਆਜ਼ ਦਾ ਭਰਾ, ਉਹ ਸਾਡਾ ਨੰਬਰਦਾਰ ਥਾ। ਸਹੀ। ਚਾਚਾ ਜੀ ਆਪਣੇ ਕੋਈ ਰਿਸ਼ਤੇਦਾਰ ਨਾਨਕੇ ਤੇ ਫੁੱਫੀਆਂ ਫੁੱਫੀਆਂ ਕਿੱਥੇ? ਸਾਡੇ ਨਾਨਕੇ ਆਦਮੀ ਚ ਵੀ ਸੀ, ਹਾਂਜੀ ਪੰਜਾਬ ਚ। ਅੱਛਾ। ਤੇ ਯੂਪੀ ਚ ਵੀ ਸੀ ਨਾਨਕੇ। ਅਸਲ ਨਾਨਕੇ ਸਾਡੇ ਸੀ ਯੂਪੀ ਚ। ਅੱਛਾ। ਸ਼ਹਿਰ ਕਾਂਦਲਾ ਸੀ, ਉੱਥੇ ਸਾਡੇ ਨਾਨਕਾ ਸੀ। ਕਾਂਦਲਾ ਸ਼ਹਿਰ ਹੈ, ਮੁਜ਼ੱਫਰਗੜ੍ਹ ਆਪਣਾ ਮੁਜ਼ੱਫਰਨਗਰ ਜ਼ਿਲ੍ਹਾ ਤੇ ਤਹਿਸੀਲ ਬਡਾਣਾ। ਤਹਿਸੀਲ ਬਡਾਣਾ ਹੈ ਤੇ ਜਿਹੜਾ ਮੌਜਾ ਸੀ ਨਾ ਉਹ ਕਾਂਦਲਾ ਸੀ, ਉਹ ਤੇ ਥਾਣਾ ਸੀ, ਸ਼ਹਿਰ ਸੀ ਬਹੁਤ ਵੱਡਾ। ਸਹੀ। ਤੁਹਾਡਾ ਜਿਹੜਾ ਪਿੰਡ ਸੀ ਇਹ ਆਪਣਾ ਜਾਤੀ ਜੀ ਦਾਦਕਾ ਪਿੰਡ? ਹਾਂ, ਦਾਦਕਾ ਪਿੰਡ ਸਾਡਾ ਜਾਲਪਾਲ। ਹਾਂਜੀ। ਅੱਛਾ ਜੀ, ਉੱਥੇ ਸਕੂਲ ਹੈ ਸੀ ਕਿ ਨਹੀਂ? ਨਹੀਂ, ਓਗਰਾ ਖੇੜੀ ਸਕੂਲ ਸੀ। ਓਗਰਾ ਖੇੜੀ? ਓਗਰਾ ਖੇੜੀ ਜੱਟਾਂ ਦੀ ਸੀ, ਬੁੰਨਿਆਂ ਦੀ। ਹਾਂ, ਮੁੰਨੇ ਜਾਟ ਹੋਏ ਤੇ ਗੋਨੇ। ਹਾਂਜੀ ਹਾਂਜੀ। ਸਿੱਖ ਉਹ ਹਿੰਦੂ ਜੱਟ। ਹਾਂ ਹਾਂ, ਉਹਨਾਂ ਦੇ ਸੀ। ਉਹਨਾਂ ਦੇ ਪਿੰਡ ਦੇ ਵਿੱਚ ਨਾ ਟਿੱਬੇ ਦੇ ਉੱਤੇ ਜਾਂਦਿਆਂ ਖੱਬੇ ਹੱਥ ਸੀ, ਆਉਂਦਿਆਂ ਸੱਜੇ ਹੱਥ ਸੀ। ਜਦੋਂ ਪਾਣੀਪਤ ਆਉਣਾ ਉਦੋਂ ਸੱਜੇ ਹੱਥ ਆ, ਜਾਂਦੇ ਉਹ ਖੱਬੇ ਹੱਥ ਆ। ਸਕੂਲ ਉੱਚੇ ਟਿੱਬੇ ਦੇ ਉੱਤੇ ਸੀ। ਤੇ ਸ਼ਹਿਰ ਲਾਗੇ ਕਿਹੜਾ ਲੱਗਦਾ ਸੀ ਤੁਹਾਨੂੰ? ਸ਼ਹਿਰ ਪਾਣੀਪਤ। ਪਾਣੀਪਤ ਸਾਡਾ ਸਾਰਾ 13 ਮੀਲ ਪਾਣੀਪਤ ਸੀ। ਅੱਛਾ ਜੀ, ਬਿਲਕੁਲ ਲਾਗੇ ਸੀਗੇ। ਹਾਂ, ਜਿਵੇਂ ਝੱਬਰ ਨੇ ਇੱਥੋਂ। ਹਾਂਜੀ ਹਾਂਜੀ, ਇਦਾਂ ਇਸ ਤਰ੍ਹਾਂ ਹੀ। 3-4 ਕਿਲੋਮੀਟਰ ਝੱਬਰ। ਇਦਾਂ ਹੀ। ਹੁਣ ਤਾਂ ਕਿਲੋਮੀਟਰ ਹੋ ਗਿਆ ਨਾ, ਪਹਿਲਾਂ ਤਾਂ 3 ਕੋਹ ਸੀ। ਹਾਂਜੀ, ਕੋਹ ਕਹਿੰਦੇ ਸੀ ਪਹਿਲਾਂ। ਹਾਂਜੀ। ਆਪਣੇ ਵੱਡੇ ਕੀ ਕਰਦੇ ਹਨ ਕੰਮ? ਬਾਈ ਦਾ। ਅੱਛਾ। ਜ਼ਮੀਨ ਕਿੰਨੀ ਸੀ ਆਪਣੀ? ਜ਼ਮੀਨ ਤੁਹਾਡੀ ਬੜੀ ਥੀ। ਤਕਰੀਬਨ ਕਿੰਨੀ ਸੀ ਉੱਥੇ? 40-45 ਮਰਬੇ ਜ਼ਮੀਨ ਥੀ, ਜਿਹਦੇ ਵਿੱਚੋਂ ਸਾਡੀ ਜ਼ਮੀਨ ਸਾਨੂੰ ਨਹੀਂ ਮਿਲੀ। ਆ 6 ਮਰਬੇ 7 ਇੱਥੇ ਮਿਲੇ ਨੇ ਸਿਰਫ। 35-40 ਮਰਬੇ ਸਾਨੂੰ ਉੱਥੇ? ਹਾਂਜੀ ਹਾਂਜੀ। ਹਾਂ। ਸਾਡੀ ਜ਼ਮੀਨ ਤੇ ਲੈ ਗਿਆ ਇਬਰਾਹਿਮ ਵੱਢ ਕੇ। ਤੇ ਅੱਛਾ, ਸਾਰੀ ਪੈਲੀ ਉੱਥੇ ਵਾਸਦੀ ਜਾਂ ਬਰਾਨੀ ਸੀ ਕੋਈ ਵਿੱਚ? ਨਹੀਂ, ਬਰਾਨੀ ਤੇ ਮਾਰੇ ਖੂਹ ਤੇ। ਨਹਿਰ ਕੋਈ ਨਹੀਂ ਸੀ, ਕੂਏ ਤੇ ਮਾਰੇ। ਨਹਿਰੀ ਪਾਣੀ ਨਹੀਂ ਸੀ? ਨਹੀਂ, ਸਾਡੇ 5-7 ਪਿੰਡਾਂ ਦੇ ਵਿੱਚ ਨਾ ਖੂਹ ਹੀ ਸਨ, ਨਹਿਰ ਨਹੀਂ ਸੀ। ਆਪਣੇ ਕਿੰਨੇ ਖੂਹ ਸਨ ਪੈਲੀਆਂ ਚ? ਇੱਕ ਹੀ ਲਾਇਆ ਸੀ, 2-4? ਸਾਡੇ ਖੂਹ? ਹਾਂਜੀ, ਸਾਡੇ ਖੂਹ ਤਾਂ ਸੀ 10-12। ਬੜੇ ਖੂਹ ਸਨ। ਸਾਰੀ ਬਾਤ ਇੰਨੀਆਂ ਪੈਲੀਆਂ ਨੂੰ ਪਿੰਡਾਂ ਜ਼ਮੀਨ ਸੀ ਸਰ। ਇੱਕ ਦਹੀਂ ਵਾਲਾ था, एक तूंत वाला था, एक गाजी वाला था, एक खेड़े वाला था, एक जेदर था, एक चमार वाला था, एक गोरे वाला था,
ਇੰਨਾ ਕੁ ਤਾਂ ਮੈਨੂੰ ਪਤਾ ਹੈ। ਇਹ ਖੂਹਾਂ ਦੇ ਨਾਂ ਸਨ ਰੱਖੇ। ਹਾਂ ਨਾਂ ਰੱਖੇ ਹੁੰਦੇ ਸੀ। ਹਾਂ ਦਿਲ ਕਰੇ ਹਜੇ ਵੀ ਇਹ ਖੂਹਾਂ ਦੇ ਨਾਂ ਹੋਣ। ਅਜੇ ਵੀ ਹੈਗੇ ਖੂਹਾਂ ਦੇ ਨਾਂ, ਕਾਗਜ਼ਾਂ 'ਚ ਅਜੇ ਵੀ ਹੈ। ਹਾਂਜੀ ਨਹੀਂ ਉਧਰ ਵੀ ਨਾਂ ਹਜੇ ਇੰਜ ਹੀ ਹੋਣੇ, ਜਿਵੇਂ ਤਾਂ ਨਹੀਂ ਸਾਡੇ ਆਹੋ ਹਜੇ ਉਹ ਨਾਂ ਲੈਂਦੇ ਫਲਾਣੇ ਵਾਲਾ ਖੂਹ। ਹਾਂ ਨਾਂ ਉਂਝ ਹੀ ਹੁੰਦੇ ਨੇ। ਆ ਇੱਥੇ ਆ ਨਾ ਇੰਦਰ ਸਿੰਘ ਵਾਲਾ ਖੂਹ ਤੇ ਰੰਗਾ ਸਿੰਘ ਵਾਲਾ ਹਾਂਜੀ 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 ਉਧਰ ਵੀ ਹਾਂਜੀ ਨਾ ਲੱਖੇ ਸਿੰਘ ਵਾਲਾ ਖੂਹ। ਚਾਚਾ ਜੀ ਮਸਜਿਦ ਆਹੀ ਆਪਣੇ ਪਿੰਡ ਹਾਂ ਮਸਜਿਦ ਪੱਕੀ ਇੱਕ ਸੀ, ਇੱਕੋ ਹੀ ਪੱਕੀ ਸੀ ਉਸ ਟਾਈਮ, ਪੱਕੀ ਛੋਟੀ ਇੱਟ ਵਾਲੀ ਵੱਡੀ ਇੱਟ ਦੇ। ਅੱਛਾ ਅੱਛਾ ਜੀ ਆਪਣੀ ਬਰਾਦਰੀ ਉੱਥੇ ਹੋਰ ਕਿਹੜੀ ਸੀ ਤੁਹਾਡੇ ਤੋਂ ਇਲਾਵਾ ਉੱਥੇ? ਹਾਂਜੀ ਬਲਾਦਰੀ ਸਾਡੀ ਸਾਰੇ ਬਲਾਦਰੀ ਸੀ ਉੱਥੇ। ਸੈਯਦ ਹੋ ਗਏ, ਤੁਸੀਂ ਹੋ ਗਏ ਤੇ ਹੋਰ ਵੀ ਐਸਾ ਕੋਈ ਸੈਯਦ ਮਲਕ ਘੁਮਿਆਰ? ਨਾ ਸਾਡੇ 2 ਘਰ ਬਾਹਮਣ ਹੁੰਦੇ ਸੀ, ਸਿਰਫ ਬਾਹਮਣ ਬਾਹਮਣ। ਅਸੀਂ ਚਾਚਾ ਉਹਨਾਂ ਨੂੰ ਚਾਚਾ ਮਿਚੰਦ, ਹਾਂ ਉਹਦੇ 2 ਮੁੰਡੇ ਸੀ, ਇੱਕ ਚੰਦਰ ਰਾਮ, ਇੱਕ ਛੋਟੇ ਦਾ ਮੇਰੇ ਨਾਲ ਦੇ ਦਾ ਪਤਾ ਨਹੀਂ, ਮੇਰੇ ਉਹਦਾ ਚੇਤਾ ਨਹੀਂ ਰਿਹਾ। ਕੀ ਉਹਨਾਂ ਨੂੰ ਚਾਚਾ ਕਹਿੰਦੇ ਹੁੰਦੇ? ਚਾਚਾ ਕਹਿੰਦੇ ਜਿਵੇਂ ਇੱਥੇ ਕਿ ਮਸੀਹ ਹੋਏ ਤਾਂ ਇਹਨੂੰ ਕਹਿੰਦੇ, ਵੱਡੇ ਨੂੰ ਕਹਿੰਦੇ ਚਾਚਾ ਜੀ। ਹਾਂ ਚਾਚਾ ਹੀ ਕਹਿੰਦੇ, ਉਹ ਵੀ ਤਾਇਆ ਚਾਚਾ ਕਹਿੰਦੇ ਸਾਡੇ ਬੁੱਢੇ ਨੂੰ। ਅੱਛਾ ਸਾਡੇ ਪਿਓ ਨੂੰ ਉਹ ਵੀ ਚਾਚਾ, ਤਾਇਆ ਜੀ ਦਾ ਤਾਇਆ ਲੱਗਦਾ, ਤਾਇਆ ਕਹਿੰਦੇ ਜੀ ਚਾਚਾ ਕਹਿੰਦੇ। ਅਸੀਂ ਉਹਦੇ ਟੱਬਰ ਨੂੰ ਚਾਚੀ ਆਂਦੇ ਹੋਏ, ਚਾਚੀ ਮੰਨੋ ਉਹਦਾ ਨਾਂ ਸੀ। ਅੱਛਾ ਚਾਚਾ ਵੀ ਮਾਈ ਦਾ ਵੀ ਨਾਂ ਯਾਦ ਆ? ਆਹੋ ਉਹਦੇ ਟੱਬਰ ਦਾ ਨਾਂ ਹੈ? ਅਸੀਂ ਰੋਟੀ ਖਾ ਲੈਂਦੇ ਸਾਂ ਉਹਦੇ ਕੋਲੋਂ। ਅੱਛਾ ਜੀ ਆਹੋ ਮਾਈ ਮੰਨੂ ਕੋਲੋਂ ਰੋਟੀ ਖਾ ਲੈਂਦੇ ਸਾਂ। ਬਾਹਮਣ ਸਨ ਉਹ। ਹਾਂ ਉਹਨਾਂ ਦੇ ਵਿਆਹ 'ਚ ਜਾ ਕੇ ਰੋਟੀ ਖਾਂਦੇ ਸਾਂ ਅਸੀਂ। ਅੱਛਾ ਉਹ ਸਾਡੇ ਖਾ ਕੇ ਜਾਂਦੇ ਸੀ। ਉਹਨਾਂ ਦੇ ਵਿਆਹ ਸ਼ਾਦੀ ਸੀ, ਉਹਦੀ ਕੁੜੀ ਦਾ ਨਾਮ, ਵੱਡੀ ਦਾ ਨਾਮ ਸੁੰਦਰ ਸੀ, ਪਾਣੀਪਤ ਵਿਆਹੇ ਸੀ। ਉਹਦੇ ਵਿਆਹ 'ਚ ਰੋਟੀ ਅਸੀਂ ਖਾ ਕੇ ਆਏ ਸਾਂ। ਹਾਂ ਕੀ ਉਹਦੀ ਬੱਚੀ ਦਾ ਨਾਂ ਕੀ ਸੀ? ਸੁੰਦਰ ਕੌਰ ਐਵੇਂ ਦਾ ਨਾਮ? ਆਹੋ ਅੱਛਾ ਉਹਦੀ ਸ਼ਾਦੀ ਤੇ ਵੀ ਗਏ ਸੀ ਤੁਸੀਂ? ਉਹਦੀ ਸ਼ਾਦੀ ਸਾਂ ਵੇਖੀ, ਛੋਟੀ ਦੀ ਵੀ ਵੇਖੀ। ਅੱਛਾ ਤੇ ਇੱਕ ਸੀ ਘਰ, ਉਹ ਸੀ ਬਾਬਾ ਤਾਇਆ ਸੀਸੂ, ਬਾਹਮਣ ਸੀ। ਉਹ ਵੀ ਸੀ, ਉਹਦਾ ਮੁੰਡਾ ਸੀ ਪੂਰਨ, ਉਹ ਡੰਗਰ ਚਾਰਦਾ ਹੁੰਦਾ ਸੀ ਸ਼ੇਰਵਾਂ ਨਾਲ ਰਲ ਕੇ। ਬਸ ਲਾਗੇ ਸਾਰੇ ਸਿੱਖ ਵੀ ਹੈ ਸੀ ਕੋਈ ਘਰ? ਸਿੱਖ ਸਾਡਾ ਹੈ ਹੀ ਨਹੀਂ, ਇੱਕ ਵੀ ਨਹੀਂ ਸੀ ਪਿੰਡ? ਇੱਕ ਵੀ ਨਹੀਂ ਸੀ ਸਿੱਖ ਦਾ, ਸਭ ਹਿੰਦੂ ਸਨ। ਬੋਦੀਆਂ ਵਾਲੇ, ਚੋਟੇ ਵਾਲੇ, ਤੇ ਜਾਂ ਇਹ ਉਗਰਾ ਖੇੜੀ ਮੁੰਨੇ ਜੱਟ ਸਨ। ਮੁੰਨੇ ਸਿੱਖਾਂ ਚ ਕੋ ਹੋਣਗੇ ਨਾ? ਸਿੱਖਾਂ ਚ ਨਹੀਂ ਹੈ, ਹਿੰਦੂਆਂ ਚ ਹੋਣਗੇ? ਹਿੰਦੂਆਂ ਚ ਸਹੀ। ਅੱਛਾ ਸਿੱਖਾਂ ਚ ਨਹੀਂ। ਸਿੱਖ ਸਾਡੇ ਦੂਰ ਸੀ, ਇਧਰ ਆਗਾ ਸੀ ਬਾਂਗਰ ਵਾਲਾ, ਉਧਰ ਸਿੱਖ ਸਨ। ਸਾਡੇ ਕਾਫਲੇ 'ਚ ਬੱਚਾ ਵੀ ਨਹੀਂ ਸ਼ਰੀਕ ਹੋਇਆ ਨਾ, ਅੱਛਾ ਨੇੜੇ ਆਉਂਦੇ ਸੀ। ਅੱਛਾ ਜੀ ਤੁਹਾਡੇ ਜਿਹੜੇ ਤੁਸੀਂ ਦੱਸਿਆ 2-3 ਖੱਤਰੀਆਂ ਬਾਹਮਣਾਂ ਦੇ ਘਰ, ਆਹੋ ਉਹਨਾਂ ਨਾਲ ਤੁਹਾਡੀ ਵਰਤੋਂ ਭਾਜੀ ਦਾ ਮਤਲਬ? ਹਾਂ ਵਰਤੋਂ ਸੀ ਸਾਡੀ, ਨਿਉਂਦਰਾ ਭਾਜੀ ਸੀ। ਨਿਉਂਦਰਾ ਭਾਜੀ ਵੀ ਆਇਆ ਸੀ, ਸਹੀ ਪਿਆਰ ਮੁਹੱਬਤ ਨਾਲ ਰਹਿ ਰਹੇ ਸੀ? ਹਾਂ ਸਹੀ ਮੁਹੱਬਤ, ਇਕੱਠੇ ਰਹਿੰਦੇ ਸੀ। ਚਾਚੇ ਬਾਬੇ ਕਹਿੰਦੇ ਆ ਸਾਰਿਆਂ ਨੇ, ਉਹ ਆਪਣਾ ਹੁੱਕਾ ਪੀਂਦੇ ਸੀ, ਅਸੀਂ ਆਪਣਾ ਹੁੱਕਾ ਪੀਂਦੇ ਸੀ। ਆਪਣੇ ਪਿੰਡ ਵਿੱਚ ਖੂਹ ਹੁੰਦਾ ਸੀ, ਕੋਈ ਪਾਣੀ ਭਰਦਾ ਸੀ? ਹਾਂ ਖੂਹ ਸਾਡਾ ਡੇਰੇ ਦੇ ਅੱਗੇ ਖੂਹੀ ਬਣਾਈ ਸੀ ਨਵੀਂ, ਇੱਕ ਬੋੜੀ ਖੂਹੀ ਹੁੰਦੀ ਸੀ, ਪਾਣੀਪਤ ਤੋਂ ਰਾਹ ਹੁੰਦਾ ਸੀ ਸਈਦਾਂ ਦੇ ਕੋਲ, ਮਸਜਿਦ ਦੇ ਨਾਲ ਹੀ ਪਰਲੇ ਪਾਸੇ। ਉਹਨੂੰ ਬੋੜੀ ਖੂਹੀ ਕਹਿੰਦੇ ਆ? ਬੋੜੀ ਖੂਹੀ, ਉੱਥੋਂ ਵੀ ਪਾਣੀ ਭਰਦੇ ਸੀ। ਨਾਂ ਰੱਖਿਆ ਇਹਦਾ? ਹਾਂ ਉਹਦਾ ਬੋੜੀ ਖੂਹੀ ਨਾਂ ਰੱਖਿਆ। ਅੱਛਾ ਤੇ ਚਾਚਾ ਜਿਹੜੇ 2-3 ਘਰ ਸਨ ਬਾਹਮਣਾਂ ਦੇ, ਉਹਨਾਂ ਕੋਈ ਆਪਣੀ ਲਹਿਦਾ ਖੂਹੀ ਬਣਾਈ ਸੀ ਜਾਂ ਮੁਸਲਮਾਨਾਂ ਤੁਹਾਡੇ? ਉਹ ਉੱਥੋਂ ਹੀ ਪਾਣੀ ਭਰ ਜਾਂਦੇ ਸੀ, ਉੱਥੇ ਇੱਕ ਜਗ੍ਹਾ? ਹਾਂ ਸਾਡੇ ਸੱਕਾ ਪਾਣੀ ਭਰਦਾ ਸੀ। ਮਾਸ਼ਕੀ ਜੀ ਨੂੰ? ਮਾਸ਼ਕੀ, ਉਹ ਮਸਕ ਲਿਆ ਕੇ ਉਧਰ ਵੀ ਪਾ ਦਿੰਦਾ ਸੀ, ਸਾਡੇ ਵਾਲੀ ਵੀ ਪਾ ਦਿੰਦਾ। ਉਹ ਮਸ਼ਕ ਨੂੰ ਕਿਹੜਾ ਉੱਤੇ ਲੱਗਦੇ ਸੀ ਭਾਂਡੇ ਨਾਲ, ਮਾਛੀ ਨੇ ਭਰ ਕੇ ਲਿਆਉਣਾ ਪਾਣੀ। ਇੱਕ ਘਰ ਚੂੜਿਆਂ ਦਾ ਸੀ, ਦੋਨੇ ਚੂੜੇ ਦਾ ਬਸ। ਚਾਚਾ ਜੀ ਨੂੰ ਤੁਸੀਂ ਚੂੜੇ ਕਹਿ ਰਹੇ, ਇਹ ਸਹੀ ਹੈ ਜਾਂ ਹੋਰ ਚੂੜੇ? ਕੌਣ? ਉਹ ਚੂੜੇ ਸੀ, ਉਹ ਬਾਹਰਲਾ ਖਾ ਲੈਂਦੇ ਸੀ। ਅੱਛਾ ਉਹ ਚੂੜੇ ਸਨ, ਉਹ ਬਾਹਰਲਾ ਖਾਂਦੇ ਸੀ, ਰੱਖਦੇ ਵੀ ਸਨ, ਪਰ ਅਸੀਂ ਆਪਣੇ ਪਿੰਡ 'ਚ ਨਹੀਂ ਰੱਖਣ ਦਿੱਤੇ ਉਹਨਾਂ ਨੂੰ। ਅੱਛਾ ਸਹੀ। ਉਹਦੇ 2 ਮੁੰਡੇ ਸੀ, ਇੱਕ ਸੁੱਲਾ ਚੂੜਾ, ਅਰੇ ਇੱਕ ਛੱਜੂ। 2 ਮੁੰਡੇ ਸੀ ਬਾਬਾ ਦਵਾਨੇ ਦੇ, ਉਹਦੇ ਚੂੜੇ ਦੇ। ਉਹ ਸਿਰਫ ਗੋਇਆ ਚੁੱਕਦੇ ਸੀ ਤੇ ਦਾਣੇ ਆਪਣੇ ਲੈਂਦੇ ਸੀ, ਭਲੀਆਂ ਵੀ ਲੈਂਦੇ ਸੀ, ਦਾਣੇ ਵੀ ਲੈਂਦੇ ਸੀ। ਜੀ ਤੁਸੀਂ ਉਹਨਾਂ ਨੂੰ ਉਦੋਂ ਵੀ ਚੂੜੇ ਕਹਿੰਦੇ ਹੋ, ਯਾਨੀ ਉਹ ਬੁਰਾ ਮਹਿਸੂਸ ਨਹੀਂ ਕਰਦੇ? ਨਾ ਅਜੀਬ ਜਿਹਾ ਹੀ ਚੂੜਾ? ਨਹੀਂ ਚੂੜੇ ਹੈ ਹੀ ਚੂੜੇ ਸਨ।
ਉਹ ਨਹੀਂ ਕਰਦੇ ਅੱਛਾ ਇਹ ਈਸਾਈ ਨਹੀਂ ਸੀ ਨਾ ਉਹ ਅੱਛਾ ਚੂੜੇ ਸਨ। ਪੂਰੇ ਚਮਾਰ ਕੇ ਅੱਛਾ, ਜਾਂਦੇ ਨੇ ਯਾਨੀ ਈਸਾਈਆਂ ਨੇ ਕਹਿੰਦੇ ਈਸਾਈ ਨੇ ਨਾ। ਯਾਨੀ ਉਹ ਉਹਨਾਂ ਦਾ ਮਜ਼ਹਬ ਹੀ ਭਾਈ ਹੈ। ਹੋਰ ਨੇ ਉਹ ਹੈ ਹੀ ਚੂੜੇ ਸਨ। ਅੱਛਾ ਅੱਛਾ ਮੈਂ ਨਾ ਜਿਵੇਂ ਇਹੀ ਐਪ ਕਹਿੰਦੇ ਕਿ ਯਾਰ ਪੁੱਠਾ ਨਾ ਲਈਦਾ ਨਹੀਂ, ਸ਼ਾਇਦ ਨਹੀਂ। ਚੂੜ ਨਹੀਂ ਅੱਛਾ ਅੱਛਾ ਬੁਰਾ ਮਹਿਸੂਸ ਨਹੀਂ ਕਰਦੇ ਜੀ ਨਾ ਉਹਨਾਂ ਨਾ ਦੇ ਨਾ ਅੱਛਾ ਅੱਛਾ ਉਹਨਾਂ ਦਾ ਘਰ ਪੀਪਲ ਖੜਾ ਸੀ। ਅੱਛਾ ਅੱਛਾ ਆਪਣਾ ਘਰ ਚਾਚਾ ਕਿਵੇਂ ਦਾ ਹੁੰਦਾ ਕੱਚਾ ਸੀ ਪੱਕਾ ਸੀ ਵੀ ਨਹੀਂ ਮਾਰੇ ਕੱਚੇ ਹੀ ਤੇ ਹਾਂ ਸਾਡੀ ਅੱਗੇ ਜਿਹੜਾ ਸੀ ਨਾ ਵਿਹੜਾ ਆਹੋ ਨਿਸ਼ਾਨੀ ਦੱਸੋ ਸਾਰਿਆਂ ਭਰਾਵਾਂ ਦਾ ਹਾਂ ਹਾਂ ਅੱਗੇ ਪੱਕਾ ਹੁੰਦਾ ਸੀ, ਦਰਵਾਜ਼ਾ ਇੱਕੋ ਹੀ ਪੱਕਾ ਸੀ, ਹਾਂ ਨਾਲ ਕੁਰਸੀਆਂ ਬਣੀਆਂ ਸੀ, ਇੱਕ ਬੰਦਾ ਇੱਧਰ ਬੈਠਾ ਰਵੇ ਨਾਲ ਇੱਧਰ ਬੈਠਾ ਰਵੇ। ਅੱਛਾ ਜੀ ਹਾਂਜੀ ਹੂੰ ਸਾਡੀ ਘੋੜੀ ਦੀ ਮੂਰਤ ਸੀ ਕਾਲੀ ਦੀ ਦਰਵਾਜ਼ੇ ਦੇ ਉੱਤੇ ਹਾਂ ਤਸਵੀਰ ਲੱਗੀ ਹੋਈ ਸੀ। ਘੋੜੀ ਤੁਸੀਂ ਲਾਈ ਸੀ ਹਾਂ ਘੋੜੀ ਸਾਡੀ ਸੀ। ਤੇ ਪੁੱਛੋ ਬੈਠ ਨੂੰ ਕੀ ਸਾਦੇ ਅੱਛਾ ਉਹ ਤੇ ਉਹ ਬੈਠਕ ਨੂੰ ਕੀ ਕਹਿੰਦੇ ਹੋ ਉਹਦਾ ਨਾਮ? ਬੈਠਕ ਨੂੰ ਚਪਾੜ ਚਪਾੜ ਚਪੈੜ ਚਪੈੜ ਹਾਂ ਚੌਪਾੜ। ਜਿਹਦੇ ਬੜੇ ਬੂਰੇ ਆਪਣੇ ਸਾਰੇ ਸਾਰੇ ਵਡੇਰੇ ਉੱਥੇ ਹੁੰਦੇ ਸੀ, ਉੱਥੇ ਫਕੀਰ ਸੀ, ਧੂਆਂ ਨੱਪਦਾ ਸੀ ਰਾਤ ਨੂੰ ਅੱਛਾ ਤੇ ਦਿਨੇ ਵੀ ਨੱਪਿਆ ਰਹਿੰਦਾ ਸੀ, ਹੁੱਕਾ ਹੁੰਦਾ ਸੀ ਪਾਉਂਦਾ ਸੀ ਉਹ ਉੱਥੇ ਪੀਣਾ। ਜਿਵੇਂ ਆ ਬਾਬੇ ਸਾਰੇ ਹੁਣ ਸਾਰੇ ਹਾਂ ਬੈਠੇ ਜਿਵੇਂ ਆ ਬਾਬੇ ਇੰਝ ਸਾਰੇ ਬੈਠੇ ਹੋਣਾ, ਬੈਠੇ, ਇਸ ਤਰ੍ਹਾਂ ਬਹਿ ਕੇ ਪੀਣਾ ਸਾਰਿਆਂ ਨੇ, ਪ੍ਰਾਹੁਣਾ ਆਉਣਾ ਉਹਨੇ ਵੀ ਉੱਥੇ ਹੀ ਰਹਿਣਾ। ਹਾਂ ਹਾਂ ਸਾਡੇ ਵਡੇਰਿਆਂ ਨੇ ਜੇ ਸਾਰਿਆਂ ਨੇ ਉੱਥੇ ਜਮਾ ਹੋਣਾ, ਚਾਰ ਸਣ ਚਾਰੇ ਉੱਥੇ ਹੁੰਦੇ ਸੀ। ਹੂੰ ਮੁੰਡਿਆਂ ਨੇ ਜਾਣਾ ਨਹੀਂ ਸੀ ਵਡੇਰਿਆਂ ਕੋਲ, ਬਿਲਕੁਲ ਨਹੀਂ ਜਾਇਆ ਤੇ ਕਿਉਂ ਪਹਿਲਾਂ ਨਹੀਂ ਸੀ ਇਹ ਰਿਵਾਜ ਵਡੇਰਿਆਂ ਦੇ ਕੋਲ ਅੜ ਕੇ ਬਈਏ, ਜੇ ਪਿਓ ਬੈਠਾ ਤੇ ਪੁੱਤਰਾਂ ਉਧਰ ਜਾ ਬਹਿਣਾ। ਅੱਛਾ ਚਾਚਾ ਜੀ ਤੁਹਾਡੇ 35 ਕੋਈ 40 ਤਕਰੀਬਨ ਮਰਦੇ ਹੈ ਮਾਸ਼ਾਅੱਲਾ ਹਾਂ ਉਸ ਟਾਈਮ ਤੁਸੀਂ ਲੈਂਡ ਲਾਰਡ ਜਿਹਨੂੰ ਕਹਿੰਦੇ ਨੇ 900 ਲੈਣ ਲਾਟ ਸਾਂ ਹਾਂਜੀ ਤੇ ਆਪਣੀ ਮੱਝਾਂ ਕੋ ਘੋੜੀਆਂ ਕੋਈ ਚੀਜ਼ਾਂ ਰੱਖੀਆਂ ਥੋੜਾ ਉਹਦੇ ਬਾਰੇ ਸਮਝ ਮੱਝਾਂ ਬੜੀਆਂ ਸਨ, ਹਾਂ 360 ਗਾਈਂ ਸੀ ਸਾਡੀ, 360 ਗਾਂ ਸੀ ਗਾਂ ਸਨ। ਉਹਦੇ ਫਿਰ ਭੇਜ ਲੋਣਾ ਤੁਹਾਡਾ ਤੇ ਬੰਦੇ ਉਹ ਬਾਹਰ ਜੰਗਲ ਮੈਂ ਮਾਰਾ ਸਾਲਾ ਬਾਹਰ ਹੀ ਮਾਰਾ ਚੋਰ ਨਹੀਂ ਸਾਲਾ ਬੜਾ ਦਾ ਅੱਛਾ ਅੱਛਾ ਨਾ ਅਸੀਂ ਤਾਂ ਹੁਣ ਕੁਝ ਵੀ ਨਹੀਂ ਲੁੱਟ ਮਾਰ ਚੋਰੀ ਮੈਂ ਕਿਹਾ ਸ਼ਾਇਦ ਨਹੀਂ ਕੋਈ ਛੇੜਦਾ ਨਹੀਂ ਜਿੱਥੇ ਮੈਂ ਮਰਜ਼ੀ ਮਾਰੀ ਨਹੀਂ ਛੇੜਦੇ। ਜਿਹੜਾ ਚੋਰ ਸੀ ਆਉਂਦਾ ਸਾਨੂੰ ਆਉਂਦਾ ਸੀ ਰਾੜੇ, ਆਂਦਾ ਰਾੜਿਆਂ ਨੇ ਮਾਰ ਦੇਣਾ ਜਿਹੜਾ ਉੱਥੋਂ ਨਿਕਲਦਾ। ਜਿਹੜਾ ਉਧਰ ਗਿਆ ਹਾਂ ਹਮਾਰੇ ਜਿਹੜੇ ਉਹ ਤੇ ਹਿੰਦੂ ਪਤਾ ਕੀ ਆਂਦੇ ਸੀ, ਹਾਂਜੀ। ਉਹਨਾਂ ਦੀ 150 ਵਿਗੇ ਜ਼ਮੀਨ ਸੀ ਸਾਡੇ ਵਿਚਕਾਰ। ਅੱਛਾ ਅੱਛਾ ਉਹ ਆਂਦੇ ਸੀ ਇਹ ਰਾਮ ਆ ਯਾਰ ਨਗਰੀ ਪਤਾ ਨਹੀਂ ਕਦ ਨਾ ਗਰਕ ਹੋਵੇਗੀ। ਕੀ ਮਸਲਾ ਉਹਨਾਂ ਦਾ ਜਾੜਾ ਕਰਦੇ ਸੀ। ਅੱਛਾ ਕਿਦੋਂ ਸਾਡੇ ਮਗਰ ਲੱਥਣ ਗਏ ਤਾਂ ਹਾਂ ਕਦੋਂ ਮਤਲਬ ਮਗਰੋਂ ਲੈਣਗੇ ਸਾਡੇ ਗਰਕ ਹੋਵੇਗੀ ਇਹ ਨਗਰੀ। ਅੱਛਾ ਅੱਛਾ ਉਹਨਾਂ ਦੇ ਦਾਣਾ ਨਹੀਂ ਸੀ ਜਾਣ ਦਿੰਦੇ 150 200 ਵਿਗੇ ਚੋਂ, ਉਹ ਸੀ ਸਾਡੇ ਵਿਚਕਾਰ ਰਹਿੰਦੇ ਸੀ। ਉਹ ਦੂਸਰੇ ਪਿੰਡ ਉਹ ਵੀ ਸਾਡਾ ਹੀ ਸੀ। ਅਸੀਂ ਉੱਥੋਂ ਉਰਲੇ ਪਿੰਡ ਆ ਗਏ ਤੇ ਉਹ ਪਿੰਡ ਉਹ ਵੀ ਉੱਥੋਂ ਦੇ ਸਨ ਹਿੰਦੂ। ਆਂਦੇ ਰਾਮ ਇਹ ਕਰੋ ਕਦੋਂ ਕਰਕ ਹੋਵੇਗੀ ਨਗਰੀ। ਜੇ ਬਹੁਤੇ ਕਰਦੇ ਉਹਨਾਂ ਨੂੰ ਕੁੱਟਦੇ ਸੀ, ਸਹੀ ਉਹਨਾਂ ਦਾ ਕਟਾਪਾ ਪਾ ਛੱਡਦੇ ਸੀ। ਤੇ ਘੋੜੀਆਂ ਛੋੜੀਆਂ ਰੱਖੀਆਂ ਘੋੜੀਆਂ ਸੀ ਹਰ ਘਰ। ਸਾਡੀ ਘੋੜੀ ਸਗੋਂ ਚੋਰੀ ਹੋ ਗਈ ਸੀ ਕੋਈ ਆਉਣ ਤੋਂ 2 ਮਹੀਨੇ ਪਹਿਲਾਂ। ਜਦੋਂ ਇੱਧਰ ਤੁਸੀਂ ਪਾਕਿਸਤਾਨ ਆਏ ਉੱਥੋਂ ਹਾਂ 2 ਮਹੀਨੇ ਪਹਿਲਾਂ ਸਾਨੂੰ ਲੱਭੇ ਜਦੋਂ ਸੁੱਕ ਗਈ ਕਿਤੇ। ਲਾਲ ਰੰਗ ਦੀ ਕਮੈਤ ਰੰਗ ਦੀ ਬਸ਼ੇਰੀ ਸੀ, ਪਰ ਬੜੀ ਬਸ਼ੇਰੀ ਸੀ। ਇੱਕ ਬਸ਼ੇਰੀ ਸਾਡੀ ਰਹਿ ਗਈ ਸੀ ਅਬਦਲ ਦੀ, ਉਹ ਕੁੜੀ ਆ ਵੀ ਜਮਨਾ ਤੇ ਆ ਕੇ ਫਿਰ ਪਿਛਾ ਪੜ ਗਈ, ਬਾਕੀ ਲੈ ਆਣੀ ਜਿੰਨੀ ਅਗਾਂ ਨਹੀਂ ਸੀ ਹੁੰਦੀ ਐ ਪਿਛਾ ਨੂੰ ਜਾਂਦੀ ਉਹ ਪਿਛਾ ਉਹ ਇਹ ਰਾਤ ਨਹੀਂ ਨਾ ਆਈ ਹੋਣੀ ਪਹਿਲਾਂ ਇੱਧਰ ਨਾ ਪਹਿਲਾਂ ਨਹੀਂ ਸੀ ਆਈ। ਉਹ ਪਿਛਾ ਨਿਕਲ ਗਈ ਬਸ਼ੇਰੀ। ਜਾਣ ਸੀ ਬਿਆਨ ਤੇ ਜੇ ਤੁਸੀਂ ਕਹਿੰਦੇ 360 ਗਾਵਾਂ ਹਾਂ। ਉਹਨਾਂ ਦਾ ਇੰਨਾ ਦੁੱਧ ਵੀ ਨਹੀਂ ਖਾਂ ਦੁੱਧ ਦੇ ਬੱਚਿਆਂ ਨੂੰ ਪਿਆਉਂਦੇ ਸਾਂਗੇ। ਹਾਂ ਬਹਿੰਗੀਆਂ ਭਰ ਲੈ ਆਉਣੀਆਂ ਇੱਥੇ ਮੋਢੇ ਤੇ ਬਾਂਸ ਵਾਲੀ ਬਹਿੰਗੀਆਂ ਨਹੀਂ ਹੁੰਦੀਆਂ ਸੀ, ਉਹ ਬਹਿੰਗੀਆਂ ਲਿਆਉਂਦੇ ਹੁੰਦੇ ਸੀ ਉੱਥੇ ਭਰ ਕੇ ਪੀਪਿਆਂ 'ਚ ਲੋਕ ਦੁੱਧ। ਹੁਣ ਤਾਂ 3 ਟਾਈਮ ਦੁੱਧ ਹੀ ਚੜਿਆ ਹੁੰਦਾ ਦੁੱਧ ਦੀ ਪੀ ਕੇ ਪਲਿਆ। ਹਾਂ ਆਟਾ ਦਾਣਾ ਕੋ ਗਾਠੀ ਖਾਵਾਂਦੇ। ਫਸਲਾਂ ਕੀ ਲਾਉਂਦੇ ਸੋ ਹੈਂ ਫਸਲਾਂ ਕੀ ਲਾਉਂਦੇ ਹੁੰਦੇ फसल कणक भी होती थी, मसर भी होती थी, चने भी हुए थे, बाजरा भी हुआ था, ज्वार भी होती, मक्की भी हुई थी। ਸਾਡੇ ਤੇ ਸ਼ੇਰ ਵਰਗੀਆਂ ਮੱਝ ਪੈਲੀਆਂ ਸਵੇਰੇ ਕਵਰ हाँ, संडे ਦੇ ਸਿਰ ਦੀ ਪੈਲੀ ਸ਼ਾਇਦ ਹੀ ਕਹਿ ਰਹੇ ਹੁੰਦੀ ਪਾਣੀ ਖੂਹਾਂ ਦਾ ਹੈ ਨਾ ਥੋੜਾ ਜਦੋਂ ਸਾਡੀ ਜਮਾ ਹੁੰਦੀ ਸੀ ਨਾ, ਜਮਨਾ ਚੋਂ ਪਾਣੀ ਆਉਂਦਾ ਸੀ ਨਦੀ 'ਚ, ਉਹ ਸੁੱਟਦੀ ਸੀ ਭਾਲ ਅੱਛਾ ਅੱਛਾ ਬਾਹਰ ਮਾਰਦੇ ਬਾਹਰ, ਤੇ ਉਹਦੇ ਵਿੱਚ ਅਸੀਂ ਛੱਟਾ ਦੇਣਾ ਭਾਦੋ ਅੱਧ ਭਾਦੋ ਚਣੇ ਤੇ ਅੱਧ ਭਾਦੋ ਮਸਰ ਬੀਜਦੇ ਸਾਂ। ਅੱਛਾ ਅੱਛਾ ਤੇ ਮਾਂ ਨੇ ਚਣੇ ਵੀ ਛੱਟਾ ਸੀ ਲਗਾਈ ਜਾਣੀ, ਨਾ ਕੋਈ ਸੁਹਾਗਾ ਨਾ ਕੁੜੀ ਅਵੇ। ਅੱਜ ਕੱਲ ਚਣੇ ਪੋਚ ਏਡੇ ਏਡੇ ਵੱਡੇ ਨੇ ਇੱਕ ਵਾਰਾ ਵੱਢ ਕੇ ਤੇ ਫਿਰ ਏਡੇ ਹੋ ਗਏ, ਫਿਰ ਫਲ ਉਹਨਾਂ ਲੈਣਾ। ਇੰਨੀ ਤਾਕਤ ਸੀ ਤੇ ਇਤਨੀ ਤਾਕਤੀ ਜ਼ਮੀਨ। ਜਿਵੇਂ ਇੱਧਰ ਕਿਤੇ ਨੇ ਅੱਪਲ ਗਈ ਹਾਂ ਮੂੰਜੀ ਵਿੱਚ ਫਲ ਜਾਂਦੀ ਹੈ ਹਾਂ, ਜੇ ਮੁੰਜੀ ਅੱਫਲ ਜਾਂਦੀ ਇਸ ਤਰ੍ਹਾਂ, ਜੇ ਉਸ ਤਰ੍ਹਾਂ ਰਹਿੰਦੀ ਫਿਰ ਉਹ ਦਾਣਾ ਨਹੀਂ ਸੀ ਲੈਂਦੇ। ਚਨੇ ਛੋਲੇ ਦਾਣਾ ਨਹੀਂ ਸੀ ਲੈਂਦੇ, ਜਨਾਬ ਵੱਡੀ ਏਡੇ ਵੱਢਦੇ ਡੰਗਰਾਂ ਨੂੰ ਪਾ ਦਿੰਦੇ। ਇੰਨੀਆਂ ਪੈਲੀਆਂ ਬੰਦ ਕਿਉਂ ਸੀ? ਕੌਣ
ਜੰਗਲ ਪਿਆ ਸੀ ਨਹੀਂ ਜਿੰਨੀਆਂ ਵੇਖਦੇ ਹੋਣੀ ਕਾਹਦੇ ਨਾਲ ਮੰਨਦੇ ਹੋ? ਜਿਹਨੇ ਹਾਲਾ ਨਾਲ ਹਾਲ ਨਾਲ ਟੱਗਿਆ ਢੱਗੇ ਰੱਖੇ ਸੀ ਕਿ ਦੋ ਘਰ ਨੇ ਦੋ ਬਲਦਾ ਦੋ ਤੁਹਾਡੇ ਕਿੰਨੇ ਹੱਜ ਹਾਂ ਤੁਹਾਡੇ ਕਿੰਨੀਆਂ ਜੋੜੀਆਂ? ਸਾਡੀ ਸੀ ਇੱਕ ਮੇਰੇ ਭਤੀਜੇ ਨੇ ਇਹਨਾਂ ਦੀ ਸੀ ਚਾਚੇ ਤਾਏ ਤੇ ਦੋ ਮੇਰੇ ਤਾਏ ਕੋਲ ਸੀ ਅਲੀਬਾਜ ਕੋਲ ਦੋ ਇੱਕ ਮੀਰੂ ਕੋਲ ਸੀ ਇੱਕ ਡਾਚੀ ਸੀ ਉਹਦੇ ਕੋਲ ਮੇਰੇ ਤਾਏ ਕੋਲ ਇਹ 5-6 ਜੋੜੀਆਂ ਆ ਸਾਨੂੰ ਹਾਂ ਜ਼ਿਆਦਾ ਸੀ ਇਕੱਠੇ ਹੀ 10-15 ਜੋੜੀਆਂ ਸੀ ਅੱਛਾ ਅੱਛਾ 32 ਟੱਗੇ ਸਨ। 30-32 ਢੱਗੇ ਸਨ ਹਾਂ ਹਾਂ ਢੱਗੇ ਸਾਡੇ ਮੁਫਤ ਦੇ ਬੱਚੇ ਹੋ ਜਾਂਦੇ ਗਾਈਆਂ ਦੇ ਮਗਰ ਮਤਲਬ ਆਹੀ ਕਿਹੜਾ- ਤੁਹਾਡੀ ਬਾਣੀ ਸਾਰਿਆਂ ਨੇ ਜੋੜ ਲੈਣੇ ਜੋ ਉਹਦੇ ਬਾਣੀ ਸਾਰਿਆਂ ਨੇ ਜੋੜ ਲੈਣੇ ਸਾਰੇ ਆਪ ਆਪਣੀ ਬਿਜੋਨ ਦੇ ਸਾਰੇ ਹਾਂ ਹਾਂ ਜਿੰਨੀ ਵਕਤ ਜੋ ਗਏ ਵਾਹ ਕੇ ਤੇ ਛਾਗ ਉਹਨਾਂ ਦੇ ਰਸੇ ਵੜਕਦੇ ਨੇ ਲੈ ਫਿਰਦੇ ਰਹੋ ਇੱਥੇ ਹੀ ਜੰਗਲ 'ਚ। ਪੱਠਾ ਪਾਉਂਦੇ ਹਾਲ ਪੰਜਾਲੀ ਉੱਥੇ ਸੋਟੋ ਨਹੀਂ ਨਾੜਕਾ ਲੈ ਆਉਣਾ ਚਮਦਾ ਹੁੰਦਾ ਸੀ ਹਾਂ ਹਾਂ ਤੇ ਜੋਤਰ ਲੈ ਆਉਣੇ ਸਾਡੇ ਪੰਜਾਲੀ ਨਹੀਂ ਨਾ ਹੁੰਦੀ ਸੀ ਜੂੜਾ ਹੁੰਦਾ ਸੀ ਉਹਦੇ ਜੋਤਰ ਹੁੰਦੇ ਸੀ ਚਮਦੇ ਉਹ ਲੈ ਆਉਣੇ ਘਰ ਲੈ ਆਉਣੇ ਸਵੇਰੇ ਜਾਣਾ ਢੱਗੇ ਜੰਗਲ ਚੋਂ ਪਕਾਉਣੇ ਢੱਗੇ ਰਾਤ ਖਾਂਦੇ ਕਰਦੇ अरे बीरे हम तो छोटे से बादशाह थे ਨਹੀਂ ਮਾਸ਼ਾਅੱਲਾ ਦੱਸਣੇ 35-40 ਬਾਈ ਤੇ ਰਾਜ ਕਰਦੇ ਹੋਣੇ ਤੁਸੀਂ हाँ ਲਿਆਕਤ ਅਲੀ ਖਾਨ ਵੀ ਕਰਨਾਲ ਦਾ ਹੀ ਸੀ ਨਾ। लियाकत अली साडे जिले का था हाँ जी, करनाल। नवाब था हाँ जी। 85 पिंडा का मालक सी ਹਾਂਜੀ है भी अपने प्यो के इको ही सी है भी एक कंजरी दे पेटो सी ਹਾਂ ਹਾਂ कंजरी दे पेटो सी ये हाँ जी लियाकत अली ਲਿਆਕਤ ਲਈ ਆਪਣਾ हाँ ਵਜ਼ੀਰ ਮੇਰਾ वजीर आजम रहा ਪਹਿਲਾ ਵਜ਼ੀਰ ਆਜ਼ਮ ਬਣਿਆ ਹਾਂਜੀ अयूब ने मरवाया ही एक अयूब ने को दौलताना सी इधर को मीर काले बाग वाला था मलक मीर इहदा कुलम इन्होंने इकट्ठे होकर सारे ने मरवाया अगले बसनीकों ने भी ये साडे ते बादशाह कर ਉਹ ਜ਼ਿਲ੍ਹਾ ਬੰਦੀ ਕਰਨ ਲੱਗਾ ਹੈ ਗੁੱਜਰ ਜ਼ਿਲ੍ਹਾ ਬੰਦੀ ਕਰਨ ਲੱਗਿਆ ਸੀ ਹੂੰ ਅੰਮ੍ਰਿਤਸਰ ਇੱਕ ਜ਼ਿਲ੍ਹੇ 'ਚ ਗੁਰਦਾਸਪੁਰ ਇੱਕ ਜ਼ਿਲ੍ਹੇ 'ਚ ਤੇ ਲੁਧਿਆਣਾ ਇੱਕ 'ਚ ਤੇ ਕਰਨਾਲ ਇੱਕ 'ਚ ਰੋਹਤਕ ਇੱਕ 'ਚ ਉਹਨੇ ਅਗਰ ਲੋਕਾਂ ਨੂੰ ਤੰਗੀ ਨਾ ਹੋਵੇ ਵਿਆਹ ਸ਼ਾਦੀ ਬੱਚੀਆਂ ਧੀਆਂ ਦੇ ਕਰੀਏ ਤੇ ਇੱਕੋ ਜ਼ਿਲ੍ਹੇ 'ਚ ਹੀ ਹੈ ਹੂੰ ਫਿਰ ਇੱਕ ਹੋਰ ਹੋਣਾ ਸੀ ਸਾਡੀ ਜ਼ਿਲ੍ਹਾ ਬੰਦੀ ਹੋ ਜਾਂਦੀ ਨਾ ਇਹ ਜਿਹੜੇ ਅਗਲੇ ਵਸਨੀਕ ਨੇ ਇਹਨਾਂ ਦੀ ਪਾਵਰ ਖਤਮ ਹੁੰਦੀ ਸੀ ਇਹ ਫਿਰ ਐਮਐਲਏ ਤੇ ਐਮਪੀ ਨਹੀਂ ਸੀ ਹੋਣੇ ਉਹ ਬੜੇ ਸ਼ਾਸਤਰੀ ਆਦਮੀ था और बड़ा ही सोच समझ वाला ਸੀ ਉਹ ਇਹਨਾਂ ਨੇ ਤਾਂ ਮਰਵਾਇਆ ਚੰਗਾ ਬੰਦਾ ਇੱਥੇ ਛੱਡਿਆ ਨਹੀਂ ਕਿਸੇ ਜੇ ਚੰਗਾ ਬੰਦਾ ਕਿੱਥੇ ਰਹਿਣਾ ਹੁਣ ਇਮਰਾਨ ਖਾਨ ਚੰਗਾ ਸੀ ਤੇ ਮਗਰ ਚੜੇ ਨੇ ਗੰਜੇ ਅੱਛਾ ਅੱਛਾ ਜੀ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਬਜ਼ੁਰਗ ਨੇ ਤੁਹਾਡੇ ਲਾ ਲਓ ਜਾਂ ਦੂਸਰੇ ਜਿਹੜੇ ਵੀ ਹੋਣਗੇ ਕੋਈ ਜਵਾਨ ਕੋਈ ਮਸ਼ਹੂਰ ਕਿਹੜੇ ਨਾਮ ਕੋ ਦੱਸੋ ਜਵਾਨ ਕਿਹੜੇ ਹਨ ਆਂਦੇ ਬੜੇ ਬੜੇ ਜਵਾਨ ਨੇ ਬਾਬੇ ਆਪਣੇ ਸੁਣਦੇ ਮਰ ਗਏ ਸਾਰੇ ਚਲੋ ਮਾਰ ਵੀ ਗਏ ਹੋਣਗੇ ਜਵਾਨ ਮੈਂ ਹੀ ਰਹਿੰਦਾ ਇਹ ਕੋ ਬੈਠਾ ਇੱਕ ਮੈਂ ਆਪਣੇ ਦਾਦਾ ਹੋ ਗਏ ਤੁਹਾਡੇ ਅੱਬੇ ਹੋ ਗਏ ਹੋਰ ਵੀ ਜਿਹੜੇ ਉੱਥੇ ਚੜ੍ਹਦੇ ਪੰਜਾਬ ਦੀ ਮੈਂ ਗੱਲ ਕਰਾਂ ਨਾ ਇੰਡੀਆ ਦੇ ਪਿੰਡ ਨਹੀਂ ਜਿਹੜਾ ਕਿਹੜੇ ਜਦੋਂ ਉੱਥੇ ਹੁੰਦੇ ਆ ਜਵਾਨ ਕਿਹੜੇ ਹੁੰਦੇ ਆ ਆਪਣੇ ਉਹਨਾਂ ਦੇ ਕੋਈ ਨਾਂ ਨੂੰ ਦੱਸੋ ਹਾਂ ਆਹ ਬਾਬਾ ਜਵਾਨ ਹੁੰਦਾ ਸੀ ਜਾਂ ਘੋਲਦੇ ਹੋਣ ਜਾਂ ਪੜਾਤਾ ਵੀ ਜਾਂਦੇ ਖੇਡਦੇ ਹੁੰਦੇ ਨੇ ਸ਼ਾਹਬਦੀਨ ਦਾ ਭਾਈ ਤਾਂ ਮੇਰਾ ਹਾਂ ਉਹ ਪੁਲਿਸ 'ਚ ਸੀ ਉਹ ਵੀ ਭਲਵਾਨ ਸੀ ਉੱਥੇ ਪੁਲਿਸ ਵਿੱਚ ਸੀ ਲੱਗਾ ਇੱਥੇ ਸੀ ਪੁਲਿਸ ਇੱਥੇ ਹਾਈ ਕੋਰਟ ਸਾਡਾ ਇਹੋ ਹੀ ਹੁੰਦਾ ਨਹੀਂ ਮਤਲਬ 47 ਤੋਂ ਪਹਿਲਾਂ ਦੀ ਲੱਗਾ ਸੀ ਹਾਂ ਹੋ ਸਨ 47 ਤੋਂ ਜਦੋਂ ਇੱਕ ਹੀ ਸੀ ਸਾਰਾ ਹਾਂ ਮੁਲਕ ਉਦੋਂ ਦੀ ਗੱਲ ਕਰਦੇ ਇਹ सन 47 ਤੋਂ ਪਹਿਲਾਂ ਸੀ ਇਸ ਦਾ ਆਇਆ ਤਾਂ ਕੁਛ ਸ਼ਾਇਦ ਅੱਛਾ 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 ਤੇ ਸਾਰੇ ਉੱਥੇ ਮੁੰਡੇ ਖੋਲਦੇ ਸੀ ਕਬੱਡੀ ਖੇਡਦੇ ਸੀ ਸਾਰੇ ਜਿੰਨੇ ਵੀ ਹਸਨ ਪਹਿਲਾ ਪੋਸਟ ਸਾਰਾ ਔਰ ਅਸਾਂ ਕੀ ਖੇਡਣੀ ਨਾ ਅਸੀਂ ਖੇਡਣ ਜੋਗੇ ਨਾ ਕਰ ਮਰ ਗਏ ਅੱਛਾ ਜੀ ਫਿਰ ਕਿਵੇਂ ਪਤਾ ਲੱਗਾ ਕਿ ਇੱਥੋਂ ਜਾਣਾ ਕੋ ਪਹਿਲਾਂ ਪਤਾ ਲੱਗ ਗਿਆ ਜਾਂ ਟਾਈਮ ਤੇ ਟਾਈਮ ਲੱਗਾ ਕਿ ਨਹੀਂ ਉਹਨਾਂ ਐਲਾਨ ਕਰ ਦਿੱਤਾ ਸੀ ਵੀ ਪਾਕਿਸਤਾਨ ਚਲੇ ਜਾਓ ਵਡੇਰਾ ਹੋ ਗਿਆ ਹਾਂ ਜਿੰਨੇ ਵੋਟ ਦੇ ਦਿੱਤੇ ਨੇ ਕਾਂਗਰਸ ਨੂੰ ਅੱਛਾ यूपीसीबी ने वोट दिते सारी ने कांग्रेस ने मुसलमाना हिंदुआ भी मुसलमाना ਅੱਛਾ ते ਅਸੀਂ ਦਿੱਤੇ ਸੀ ਮੁਸਲਿਮ ਲੀਗ 'ਚ ਉਦੋਂ ਜਨਾਨੀਆਂ ਦੇ ਵੋਟ ਨਹੀਂ ਸੀ ਪੈਂਦੇ ਮਰਦਾਂ ਦੇ ਪੈਂਦੇ ਸੀ ਕਮੀਆਂ ਦੇ ਵੀ ਨਹੀਂ ਸੀ ਪੈਂਦੇ ਜ਼ਿਮੀਂਦਾਰਾਂ ਦੇ ਪੈਂਦੇ ਸੀ ਜਿਹਦੇ ਕੋਲ ਜ਼ਮੀਨ ਹੈ ਨਾ ਉਹਦੇ ਵੋਟ ਪੈਂਦੇ ਨੌਕਰੀ ਨਹੀਂ ਸੀ ਕੰਮ ਮਿਲਦੀ ਕਮੀਆਂ ਨੂੰ ਨੌਕਰ ਨਹੀਂ ਸੀ ਰੱਖਦੇ ਕਮੀਆਂ ਦੋ ਨੌਕਰ ਲੈ ਗਏ ਨੇ ਭਰਤੀ ਕੀਤੇ ਨੇ ਜਦੋਂ ਜਾਪਾਨ ਦੀ ਤੇ ਦੀ ਜੰਗ ਲੱਗੀ ਨਾ ਬਰਤਾਨੀਆ ਦੀ ਸਾਡੇ ਵੀ ਮੁਲਕ ਸੇ ਵੀ 120 ਸਾਲ ਬਰਤਾਨੀਆ ਨੇ ਹਕੂਮਤ ਕੀਤੀ ਹੈ ਜਦੋਂ ਜੰਗ ਲੱਗੀ ਨਾ ਉਦੋਂ ਫਿਰ ਤਾਂ ਜਿਹੜਾ ਕਮੀ ਆਇਆ ਜਿਹੜਾ ਗੁੰਗਾ ਬਹਿਰਾ ਸਭ ਗਾਂ ਤੁੰਨੀ ਆਏ ਨਾਗ ਪੂਰੇ ਕਰਾਂਗਾ ਅਬੇ ਆ ਗਿਆ ਜਾਪਾਨ ਉਦੋਂ ਐਟਮ ਚਲਾਇਆ ਸੀ ਫਿਰ ਉਹ ਐਟਮ ਉੱਥੇ ਚੱਲਿਆ ਉਹੀ ਰੋਸ਼ੀਮਾ ਵਾਲਾ ਜਿਹੜਾ ਗੱਲ ਕਰਦੇ ਆਹੋ
ਉਦੋਂ ਹੋਰ ਸੀ ਸਾਨੂੰ ਮੇਰੇ ਸਾਹਮਣੇ ਭਰਤੀ ਕੀਤੇ ਨੇ ਸਾਡੇ ਅਸੀਂ ਸ਼ੇਖਾਂ ਦੇ ਮੁੰਡੇ ਉਹ ਭਰਤੀ ਕਰਤੇ 2 ਗੰਦਰੀ ਨਹੀਂ ਅੱਛਾ ਜੀ ਫਿਰ ਜਦੋਂ ਉੱਥੋਂ ਤੁਸੀਂ ਨਿਕਲੇ ਹੋ ਤੇ ਉਦੋਂ 1947 14 ਅਗਸਤ ਦਾ ਮਹੀਨਾ ਹੀ ਆ, ਪਹਿਲਾਂ ਨਿਕਲਿਆ ਮਹੀਨਾ ਜਾਂ ਬਾਅਦ ਚ ਨਿਕਲੇ ਕਿਵੇਂ ਨਿਕਲੇ? ਬਾਅਦ ਨਿਕਲੇ ਅੱਛਾ ਕਿਵੇਂ ਨਿਕਲੇ ਘਰੋਂ ਕੀ ਲਿਆ ਤੇ ਬਸ ਘਰੋਂ ਇਸੇ ਤਰ੍ਹਾਂ ਨਿਕਲੇ ਨਾ ਕੋਈ ਸ਼ੈ ਫੜੀ ਏ ਨਾ ਕੋਈ ਸਮਾਨ ਫੜਿਆ ਏ ਬਿਸਤਰੇ ਵਿਛੇ ਸੀ 11 ਦਾ ਟਾਈਮ ਸੀ ਰਾਤ ਦਾ ਜਦੋਂ ਅਸੀਂ ਚਲੇ ਚੰਦ ਦੀ ਮੱਕੜ ਚਾਣੀ ਜੀ ਸੀ ਤੇ ਆਪਣਾ ਲੈ ਕੇ ਤੇ ਤੋਰੇ ਜੇ ਕਿਸੇ ਦੀ ਜੁੱਤੀਆਂ ਰਹਿ ਗਏ ਤੇ ਕਿਸੇ ਦੇ ਕੱਪੜੇ ਵਿਛੇ ਵਿਛਾਏ ਮੰਜਿਆਂ ਤੇ ਬਿਸਤਰੇ ਵਿਛੇ ਵਿਛਾਏ ਛੱਡ ਆਟੇ ਗੁਨੇ ਕਿਉਂ ਮਾਮਾ ਉਦੋਂ ਆਂਦੇ ਕਿਸੇ ਨੇ ਰੋਟੀ ਖਾ ਲਈ ਸੀ ਕਿਸੇ ਨੇ ਨਹੀਂ ਸੀ ਖਾਧੀ ਇਦਾਂ ਤੋਰੇ ਕੋਈ ਟਕਾ ਸ਼ਕਾ ਲਿਆ ਜਾਂ ਕੋਈ ਹਾਂ ਡੰਗਰ ਅਸੀਂ ਸਾਰੇ ਲਿਆਏ ਗਾਵਾਂ ਸਾਰੀ ਲੈਂਦੀ ਚਾਹੇ ਗਾਵਾਂ ਰਹਿ ਗਈਆਂ ਡੰਗਰ ਮਈਆਂ ਗਾਵਾਂ ਜਿੰਨੀ ਲਾ ਗਈ ਨਾ ਕਾਬੂ ਆਈਆਂ ਜੰਗਲ ਚੋਂ ਸਾਰੇ ਖੋਲ ਲਿਆ ਉਹ ਤਾਂ ਮੇਰੇ ਰਿਸ਼ਤੇਦਾਰਾਂ ਦੇ ਸਾਡੇ ਤੇ ਕੁੜੀਆਂ ਦੇ ਲੈਂਦੇ ਨਹੀਂ ਉੱਥੇ ਜਾ ਆਪਣੇ ਗੱਡੇ ਛੱਡੇ ਹੈ ਨਾ ਗੱਡੇ ਸੀ 1-2 ਬਸ ਗੱਡੇ ਗੁੱਡੇ ਕੋਈ ਨਹੀਂ ਤੇ 1-2 ਸੀ ਗੱਡੇ ਅੱਛਾ ਤੇ ਬਕਾਇਆ ਜਿਹੜਾ ਆਪਣਾ ਮਾਲ ਸੀ ਉਹਦਾ ਤੇ ਬੜਾ ਮਾਲ ਉਹ ਕਿਸੇ ਨੂੰ ਦੇਤਾ ਭਾਲੇ ਕਰਤਾ ਜਾਂ ਉਂਝ 12 ਕੀਤਾ ਕੀ ਕੀਤਾ ਉਹ ਜਿਹੜਾ ਉੱਥੇ ਰਹਿ ਗਿਆ ਸੀ ਹਾਂਜੀ ਲੋਕ ਹੀ ਲੈ ਉਹ ਤਾਂ ਲੋਕ ਹੀ ਲੈ ਗਏ ਨੇ ਹਿੰਦੂ ਹੀ ਲੈ ਗਏ ਉਧਰ ਵਸਨੀਕ ਉਥੋਂ ਦੇ ਜਿਹੜੇ ਨੇ ਹਾਂਜੀ ਉਹਨਾਂ ਲੁੱਟਮਾਰੀ ਕਰ ਲਈ ਲੁੱਟਮਾਰ ਕਰ ਲਿਆ ਤੁਸੀਂ ਤੇ ਨਿਕਲਿਆ ਨਾ ਫਿਰ ਕਰਨੀ ਅਸੀਂ ਤੇ ਨਿਕਲਿਆ ਹੁਣ ਜੋ ਮਰਜ਼ੀ ਪਿੱਛੋਂ ਕਰਦੇ ਜ਼ਾਰੀ ਬਾਤ ਉਥੋਂ ਮੰਜੇ ਲੈ ਗਏ ਬਿਸਤਰੇ ਲੈ ਗਏ ਸੰਦੂਕ ਟੂਮਾ ਸਭ ਕੁਝ ਲੈ ਗਏ ਜੋ ਕਿ ਉਹਦੇ ਹੱਥੀ ਆਇਆ ਆਪਣਾ ਚੁੱਕ ਲਿਆ ਨਗਦੀ ਨਹੀਂ ਰਾਤ 11 ਵਜੇ ਨਿਕਲੇ ਸੀ ਜਦੋਂ ਆਏ ਨਾ ਜਮਨਾ ਤੇ ਓਏ ਹੋਏ ਅੱਛਾ ਜੀ ਜਦੋਂ ਤੁਸੀਂ ਉੱਥੋਂ ਨਿਕਲੇ ਪਿੰਡੋਂ ਸਾਰੇ ਇਕੱਠੇ ਨਿਕਲੇ ਹਾਂ ਉਹ ਇਕੱਠੇ ਨਿਕਲੇ ਕਿ ਮੇਰਾ ਤਾਇਆ ਰਹਿ ਗਿਆ ਸੀ ਉੱਥੇ ਅੱਛਾ ਇੱਕ ਮੇਰਾ ਭਰਾ ਰਹਿ ਗਿਆ ਸੀ ਇਹਦਾ ਤਾਇਆ ਉਹ ਮੇਰੇ ਤਾਏ ਦਾ ਪੁੱਤਰ ਹੈ ਉਹ ਰਹਿ ਗਿਆ ਸੀ ਸ਼ਾਹਬਦੀਨ ਉੱਥੇ 2-3 ਜਣੇ ਰਹਿ ਗਏ ਇਹ 2-3 ਕਿਉਂ ਰਹੇ ਸਨ ਨਹੀਂ ਉਹ ਉੱਥੇ ਰਹਿ ਗਿਆ ਉਹਨੇ ਨਹੀਂ ਜਾਣਾ ਉੱਥੇ ਅਸੀਂ ਨਹੀਂ ਜਾਣਾ ਅਸਾਂ ਜਾਣਾ ਨਹੀਂ ਸਾਨੂੰ ਕਿਹੜਾ ਛੇੜ ਸਕਦਾ ਬਾਅਦ ਚ ਲਿਆ ਆਣ ਕੇ ਤੁਹਾਨੂੰ ਆਹ ਫਿਰ ਬਾਅਦ ਤਾਂ ਆਉਣਾ ਹੀ ਸੀ ਇਹਨਾਂ ਨੇ ਅੱਛਾ ਉਦੋਂ ਨਹੀਂ ਨਿਕਲਦੇ ਵੈਸੇ ਤੁਸੀਂ ਜਾਓ ਅਸੀਂ ਰਹਿਣਾ ਨਾ ਉੱਥੋਂ ਰਹੇ ਨੇ ਬਾਲ ਤੇ ਅਸੀਂ ਲੈ ਆਏ ਸਾਰੇ ਅੱਛਾ ਤੇ ਇਹ 2-3 ਜਣੇ ਰਹਿ ਗਏ ਸੀ ਉੱਥੇ ਅੱਛਾ ਉੱਥੋਂ ਫਿਰ ਘਰੋਂ ਪਿੰਡੋਂ ਨਿਕਲ ਕੇ ਕਿੱਧਰ ਨੂੰ ਚੱਲੇ ਸੋ ਫਿਰ ਅਸੀਂ ਆਏ ਆ ਚੜਦੇ ਨੂੰ UPCP ਚ ਜਮਨਾ ਤੇ ਅੱਛਾ ਜਮਨਾ ਅੱਗੇ ਆ ਗਿਆ ਫਿਰ ਜਮਨਾ ਦੇ ਆ ਕੇ ਉੱਥੇ ਕੁੜੀ ਹੈਗੀ ਨਾ ਥਾਣੇਦਾਰ ਸੀ ਜਗਦੋ ਸਿੰਘ ਅੱਛਾ ਅੰਮ੍ਰਿਤਸਰ ਦਾ ਸਿੱਖ ਉਹ ਸਾਡੇ ਬੁੱਢੇ ਦਾ ਸੀ ਯਾਰ ਅੱਛਾ ਉਹ ਸਾਨੂੰ ਕਹਿਆ ਸੀ 10 ਦਿਨ ਪਹਿਲਾਂ ਬੁੱਢੇ ਨੂੰ ਸੱਦ ਕੇ ਅਸੀਂ ਮਰਚਾਂ ਗੋਡਣ ਡਿਆ ਸੀ ਸਾਡਾ ਬੁੱਢਾ ਅੱਛਾ ਤੇ ਉਹਨੇ ਆਖਿਆ ਭਾਈ ਨਸੀਬ ਦੀ ਨੂੰ ਆਵਾਜ਼ ਮਾਰੋ ਘੋੜੀ ਤੇ ਆਇਆ ਇਹ ਗਿਆ ਉਹਨੇ ਆਖਿਆ ਬਾਲਾਂ ਨੂੰ ਬੱਚਿਆਂ ਨੂੰ ਕੁੜੀਆਂ ਨੂੰ ਪੰਜਾਬ ਉਧਰ ਲੈ ਜਾ UP ਚ ਕੰਮ ਹੁਣ ਵਿਗੜਨਾ ਨਿਕਲ ਜਾ ਕੰਮ ਵਿਗੜ ਗਿਆ ਤੇ ਆਪਣੇ ਬੱਚਿਆਂ ਨੂੰ ਤੇ ਕੁੜੀਆਂ ਨੂੰ ਨਾ ਸਭ ਜਨਾਨੀਆਂ ਨੂੰ ਉੱਤਰ ਕਰ ਦੋ ਇੱਥੇ ਰਹਿ ਜਾਓ ਤੁਸੀਂ ਬੰਦੇ ਪੰਜਾਬੋਂ ਬਾਹਰ ਨੂੰ ਹੋ ਜਾਓ ਪੰਜਾਬੋਂ ਬਾਹਰ ਹੋ ਜਾਓ ਉਹਨੇ ਆਖਿਆ ਤੁਹਾਡੇ ਤੇ ਟੇਕ ਹੋਣ ਵਾਲਾ ਹਾਂ ਵੀ ਮਤਲਬ ਤੂੰ ਹੈ ਮੇਰਾ ਯਾਰ ਅੰਮ੍ਰਿਤਸਰ ਦਾ ਸੀ ਉਹ ਤੇ ਮੈਂ ਤੈਨੂੰ ਦੱਸਣ ਇਸੇ ਵਾਸਤੇ ਆਇਆ ਵੀ ਬਾਹਰ ਲੈ ਜਾਓ ਅੱਬੇ ਤੁਹਾਡੇ ਤਾਂ ਬੇਲੀ ਸੀ ਹਾਂ ਜਗਦੋ ਸਿੰਘ ਇਹਨੇ ਦਿਲ ਜਾਈ ਵੀ ਚਲੋ ਯਾਰ ਬੇਲੀ ਦੱਸ ਦੇਣਾ ਪਹਿਲਾਂ ਹਾਂ ਉਹਨੇ ਦੱਸ ਦਿੱਤਾ ਮਾਰੇ ਵੱਡੇ ਨੂੰ ਉਹਨੇ ਦੱਸ ਕੇ ਉੱਥੇ ਤੇ ਉਹਨੇ ਜਾ ਕੇ ਤੇ ਨਾ ਬੇੜਾ ਸੀ ਸਾਡਾ ਜਮਨਾ ਚ ਬੇੜਾ 550 ਮਣ ਭਾਰ ਲੈ ਜਾਂਦਾ ਸੀ ਅੱਛਾ ਅੱਛਾ ਇੱਕੋ ਫੇਰੇ ਚ ਜਿੱਥੋਂ ਪਾਰ ਨਿਕਲਦੇ ਆ ਹਾਂਜੀ ਅੱਛਾ ਉਹ ਜਾ ਕੇ ਉਹਨੇ ਡੱਕ ਦਿੱਤਾ ਜਾ ਕੇ ਤੇ ਮਲਾ ਸੀ ਨਾ ਜਿਹੜਾ ਉਹਨਾਂ ਦੇ ਪਿੰਡ ਚ ਅੱਗ ਲਵਾਤੀ ਮਲਾ ਮੁਸਲਮਾਨ ਸਨ ਹਾਂ ਬੇੜਾਂ ਚਲਾਣਾ ਆਹੋ ਅੱਛਾ ਉਹਨੇ ਪਿੰਡ ਜਾ ਕੇ ਉਹ ਜਾਹੋ ਮੇਰੇ ਸਾਡੇ ਬੁੱਢੇ ਨੇ ਤੇ ਮੇਰੇ ਤਾਏ ਨੇ ਆਖਿਆ ਓਏ ਕੀ ਗੱਲ ਹੈ ਕਿਉਂ ਇਹ ਮੁਲਕ ਪਿਆ ਉੱਥੇ ਮੁਲਕ ਪਿਆ ਬਿੱਲੋ ਬੱਲੋ ਸਿਰੀ ਦਿਸੇ ਉਹਨਾਂ ਨੂੰ ਪੁੱਛਿਆ ਕੀ ਗੱਲ ਹੈ ਆਦਾ ਬੇੜਾ ਨਹੀਂ ਲਾਉਂਦੇ ਇਹ ਆਵਾਮ ਥੱਕੀ ਹੋਈ ਲੰਮੇ ਪਈ ਹੋਈ ਹੋਰ ਦੁਨੀਆ ਪਈ ਮੁਸਲਮਾਨ ਬਾਹਰ ਜਾਣ ਲੋਗੋ ਆਉਣ ਵਾਲੇ ਬਾਹਰ ਜਾਣ ਵਾਲੇ ਅਗੇ ਨੇ ਬੰਦ ਕਰਾ ਕਿੰਨੇ ਅਗੇ ਜਗਦੇ ਸਿੰਘ ਉਹਨੇ ਆਖਿਆ ਗਾਂ ਚਾਲੂ ਕਰੋ ਅਸੀਂ ਜਾਣੀ ਤੇ ਜਗਦੋ ਸਿੰਘ ਜਾਣਾ ਵੀ ਹੋਵੇ ਆਪਣੇ ਬੱਚਿਆਂ ਨੂੰ ਵੀ ਕੱਢ ਲਿਓ ਉਹ ਅੱਗ ਲੱਗੀ ਤੁਹਾਡੇ ਉੱਥੋਂ ਹੀ ਦਿਸੇ ਅੱਗ ਲੱਗੀ ਪਿੰਡ ਨੂੰ ਅੱਗ ਲੱਗੀ ਮੁਸਲਮਾਨਾਂ ਦਾ ਪਿੰਡ ਸੀ ਮੁਸਲਮਾਨਾਂ ਦਾ ਸੀ ਅੱਛਾ ਕਿਹੜਾ ਪਿੰਡ ਦਾ ਨਾਮ ਪਤਾ ਕੀ ਸੀ ਉਹ ਯਾਰ ਐ ਦੇਖ ਫਿਰ ਕਿਹੜਾ ਪਿੰਡ ਯਾਦ ਨਹੀਂ ਆਉਣ ਡਿਆ ਦਿਮਾਗ ਦੇ ਵਿੱਚ ਪਿੰਡ ਤੋਂ ਹੀ ਸਹੀ ਹੈ ਜਮਨਾ ਦੇ ਉੱਤੇ ਸੀ ਯਾਨੀ ਸਾੜ ਦਿੱਤਾ ਉਹਨਾਂ ਨੇ ਹਮਲਾ ਆਹੋ ਤੇ ਉਥੋਂ ਪਾਈ ਫਿਰ ਮੂੰਹ ਲੱਗ ਜੋਣ ਲੱਗਿਆ ਖਿੱਚਣ ਬੇੜਾ ਲੈ ਗਿਆ ਤਸ ਕੇ ਪੈਰ ਲੋਕ ਵਿੱਚ ਵੜ ਗਏ ਸਿਆਣੇ ਨੂੰ ਵੀ ਇੰਨਾ ਪਾਣੀ ਤੇ ਯਾਣੇ ਨੂੰ ਵੀ ਇੰਨਾ ਹੀ ਪਾਣੀ ਬੇੜੇ ਤੋਂ ਬਗੈਰ ਇੰਜ ਵਿੱਚ ਵੜ ਗਏ ਇੰਜ ਵੜ ਗਏ ਲੋਕ ਅੱਛਾ ਸਿਆਣੇ ਨੂੰ ਵੀ ਇੰਨਾ ਪਾਣੀ ਤੇ ਬੱਚਿਆਂ ਨੂੰ ਵੀ ਇੰਨਾ ਪਾਣੀ ਅੱਲਾਹ ਦਾ ਹੁਕਮ ਸਾਥ ਦਿੱਤਾ ਅੱਲਾਹ ਪਾਕ ਨੇ ਸਾਥ ਦਿੱਤਾ ਹਾਂਜੀ
ਅੱਲਾਹ ਪਾਕ ਡਬਾਣਾ ਚ ਡਬੋ ਵੀ ਸਕਦਾ। ਅਸੀਂ ਤੇ ਅੱਡ ਬੁੱਕ ਸਕਦਾ, ਅਸੀਂ ਤੇ ਨਿਕਲ ਗਏ ਇਸੇ ਤਰ੍ਹਾਂ ਹੀ। ਆ ਡੇਵੜਾ ਮੁਲਕ ਸਾਰਾ ਉੱਤੇ ਕਰੋ 10,000 ਸੀ ਤੇ 20,000 ਸੀ, ਇੰਨਾ ਕੁ ਮੁਲਕ ਸੀ ਉੱਥੇ। ਨਿਕਲ ਗਿਆ ਫਿਰ ਪਾਰ ਨਹੀਂ ਜਾ ਸਕਦੇ ਸੀ ਹਿੰਦੂ ਪਾਰ। ਯੂਪੀ ਸੀਬੀ ਦੀ ਪੁਲਿਸ ਖੜੀ ਸੀ। ਹਾਂਜੀ ਹਾਂਜੀ, ਉਹ ਤੋਂ ਅਗਲੇ ਪੰਜਾਬ ਤੋਂ ਐਂਡ ਹੋ ਜਾਂਦਾ ਨਾ। ਐਂਡ ਹੋ ਜਾਂਦਾ। ਜਿਹੜੇ ਜਾਂਦੇ ਸੀ ਤਾਂ ਉਹ ਗੋਲੀ ਮਾਰਦੇ ਸੀ, ਜਿਹੜੇ ਪੁਲਿਸ ਵਾਲੇ ਸਨ ਉਹਨਾਂ ਨੂੰ। ਇਹ ਲੁੱਟਣ ਵਾਲੇ ਜਾਂ ਹਮਲੇ ਵਾਲੇ ਜਿਹੜੇ ਉੱਥੋਂ ਪੈਂਦਾ ਸੀ ਜਿਹੜਾ ਹੁੰਦਾ ਸੀ ਉਹਨਾਂ ਨੂੰ ਉਹਨਾਂ ਨੂੰ ਗੋਲੀ ਮਾਰਦੇ ਸੀ। ਜਿਹੜਾ ਪੈਂਸਲ ਜਮਨਾ ਦੂਰ ਆਉਂਦਾ ਆ ਗਿਆ ਉਹ ਇਹਨਾਂ ਦਾ ਪੰਜਾਬ ਦਾ। ਤੁਸੀਂ ਯੂਪੀਸੀਪੀ ਚਲ ਗਏ ਸੋ ਫਿਰ? ਹਾਂ ਯੂਪੀਸੀ ਦੀ ਚਲੇ ਗਏ ਆ। ਤੇ ਪਿੱਛੇ ਆਪਣੇ ਕੋਈ ਰਿਆਤ ਨਹੀਂ ਹੋਰ? ਨਹੀਂ, ਤੁਸੀਂ ਤੇ ਕ੍ਰਾਸ ਕਰ ਸਾਡਾ ਤੇ ਦੋ ਸਮਾਨ ਵੀ ਨਹੀਂ ਮਾਸ਼ਾਅੱਲਾ ਮਰਿਆ। ਸ਼ਹੀਦ ਜਾਨੀ ਨਹੀਂ ਹੋਇਆ ਆਪਣੇ ਖਾਨਦਾਨ ਚੋਂ? ਸ਼ਹੀਦ ਨਹੀਂ ਹੋਇਆ ਕੀ ਆਪਣੇ ਖਾਨਦਾਨ ਚ? ਕੋਈ ਸ਼ਹੀਦ ਨਹੀਂ ਹੋਇਆ ਨਾ, ਕੋਈ ਨਹੀਂ ਹੋਇਆ। ਰਿਸ਼ਤੇਦਾਰ ਬੜੇ ਹੋਏ? ਕੋਈ ਨਹੀਂ ਹੋਇਆ। ਕੋਈ ਰਿਸ਼ਤੇਦਾਰਾਂ ਚ ਹੋਏਗਾ? ਨਾ ਨਾ ਕੋਈ ਉਹ ਤਾਂ ਬਾਜੀ ਬੜੇ ਹੋਏ ਕਿਹੜੇ ਸਾਰੇ ਜਿੰਨੇ ਰਿਸ਼ਤੇਦਾਰ ਸਨ ਆ ਗਲੌਟੀਆਂ ਵਾਲੇ ਨੈਤ ਦੇ ਸਾਰੇ ਰਿਸ਼ਤੇਦਾਰ ਜਦੋਂ ਉਹ ਰਿਸ਼ਤੇਦਾਰ ਤਾਂ ਹੋਏ ਨੇ ਸਾਡੇ ਰਾੜਿਆਂ ਦਾ ਨਹੀਂ, ਦੋ ਤੁਆਂ ਨਹੀਂ ਮਰਿਆ। ਸਾਡਾ ਕੋਈ ਨਹੀਂ ਮਰਿਆ। ਆਪਣੇ ਮੰਜੋ ਉੱਥੇ ਕੋਈ ਰਿਸ਼ਤੇਦਾਰ ਰਹਿ ਗਏ ਜਾਂ ਸਾਰੇ ਆਏ ਜੇ ਤੁਸੀਂ? ਉਹਨੇ ਆ ਗਏ ਸਾਰੇ ਪੰਜਾਬ ਜੋ ਸਭ ਆ ਗਏ ਨੇ, ਰਹਿ ਗਏ ਨੇ ਥੋੜੇ ਜਿਹੇ। ਚਾਚਾ ਜੀ ਮੇਰਾ ਕਹਿਣ ਡਿਆ ਵਾ, ਇਹ ਜਿਹੜਾ ਬੰਦਾ ਬੈਠਾ ਹੈ ਨਾ, ਹਾਂਜੀ ਇਹਨਾਂ ਦੇ ਪਿੰਡ 'ਚ ਬੈਠੇ ਨੇ 5-7 ਘਰ ਆ ਜੀ। ਆਪਣੇ ਮੁਸਲਮਾਨਾਂ ਦੇ? ਹਾਂ ਇਹਨਾਂ ਦੇ ਨੇ ਆਪਣੇ। ਅੱਛਾ 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 ਸਹੀ। ਆਪਣੇ ਰਿਸ਼ਤੇਦਾਰਾਂ ਤੋਂ ਨਹੀਂ ਕਿ ਕੋਈ ਉਧਰ ਹੈਗਾ? ਹਾਂ ਤੁਹਾਡੇ ਰਿਸ਼ਤੇਦਾਰਾਂ ਵਿੱਚ ਤਾਂ ਨਹੀਂ ਕੋਈ? ਭੈਣਾਂ ਦੀ ਨਹੀਂ, ਉਹ ਤਾਂ ਯੂਪੀ 'ਚ ਨੇ ਸਾਡੇ। ਚਾਚਾ ਮੈਂ ਇੰਡੀਆ ਦੀ ਗੱਲ ਕਰਨਾ। ਇੰਡੀਆ 'ਚ ਕੋਈ ਨਹੀਂ। ਨਹੀਂ ਯੂਪੀਸੀਪੀ ਵੀ ਇੰਡੀਆ 'ਚ ਹੀ ਹੈ? ਇੰਡੀਆ 'ਚ ਨਹੀਂ। ਇੰਡੀਆ ਚ ਹੀ ਹੈ। ਚਾਚਾ ਜੀ ਉਧਰ ਨਹੀਂ, ਪਾਕਿਸਤਾਨ ਤਾਂ ਨਹੀਂ ਨਾ ਉਹ? ਨਹੀਂ, ਇੰਡੀਆ ਦੇ ਵਿੱਚ ਤਾਂ ਭੈਣਾਂ ਮੇਰੀਆਂ। ਮੈਂ ਤੁਹਾਨੂੰ ਚਾਚਾ ਜੀ ਉਹ ਪੁੱਛਣ ਡਿਆ ਹਾਂ। ਕਿ ਆਪਣੇ ਇੰਡੀਆ ਵਿੱਚ ਕੋਈ ਰਿਸ਼ਤੇਦਾਰ ਹਨ ਕਿ ਸਾਰੇ ਪਾਕਿਸਤਾਨ ਆ ਗਏ ਹੋ? ਨਹੀਂ ਸਾਰੇ ਉੱਥੇ ਹੀ ਨੇ। ਅੱਛਾ ਇਹ ਮੈਂ ਪੁੱਛਦਾ ਪਤਾ ਉੱਥੇ ਭੈਣਾਂ ਸਾਰੀਆਂ ਉੱਥੇ ਹੀ ਨੇ। ਹਾਂਜੀ ਤੇਰੀ ਸਖੀਆਂ? 10 ਮੇਰੇ ਤਾਇਆਂ ਦੀ ਧੀ ਸੀ, ਮੇਰੇ ਚਾਚਿਆਂ ਦੀ ਧੀ ਸੀ, ਮੇਰੀਆਂ 2 ਭੈਣਾਂ ਸਨ। ਅੱਛਾ ਸਾਰੀਆਂ 8-10 ਮੇਰੀ ਭਤੀਜੀਆਂ ਸਨ। ਇਹ ਉਹਨਾਂ ਦੀ ਸ਼ਾਦੀ ਹੋਈ ਸੀ ਪਹਿਲੇ ਉਹਦੀ? ਆਹੋ ਯਾਨੀ ਪਹਿਲੇ ਹੋਈ ਹੋਈ ਸੀ? ਹਾਂ ਅੱਛਾ 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 ਸ਼ਾਦੀ ਹੋਈ ਸੀ ਉਹਨਾਂ ਦੀ ਉੱਥੇ। ਅੱਛਾ ਉਹ ਖਾਨਦਾਨ ਉੱਥੇ ਹੀ ਨੇ? ਉੱਥੇ ਯੂਪੀਸੀ ਵਿੱਚ ਮੈਨੂੰ ਸਮਝ ਆ ਰਹੀ ਹੈ। ਯੂਪੀਸੀ ਵਿੱਚ ਉਹ ਹੱਲਾ ਗੁੱਲਾ ਕੋਈ ਨਹੀਂ ਸੀ ਆਇਆ। ਹਾਂ ਹਾਂ ਉਹ ਉੱਥੇ ਹੀ ਨੇ ਆਪਣੇ। ਹਾਂ ਸਾਡੇ ਭਾਣਜੀਆਂ ਸਭ ਸਾਡੇ ਆਪਣੇ ਰਿਸ਼ਤੇਦਾਰ ਨੇਗੇ? ਰਿਸ਼ਤੇਦਾਰ ਖੂਨੀ ਰਿਸ਼ਤੇਦਾਰ ਹੋਏ। ਰਿਸ਼ਤੇਦਾਰ ਸਾਡੇ ਸਾਰੇ ਹੀ ਜਮਨਾਪਾਲ ਸਨ। ਅੱਛਾ ਤੁਸੀਂ ਦੱਸਿਆ ਕਿ ਯੂਪੀਸੀਪੀ ਅਸੀਂ ਚੱਲ ਗਏ ਹਾਂ, ਆਹੋ। ਤੇ ਉਹ ਆਪਣੇ ਘਰ ਵਾਲਿਆਂ ਰਿਸ਼ਤੇਦਾਰਾਂ ਨੇ ਰੋਕਿਆ ਨਹੀਂ ਵੀ ਤੁਸੀਂ ਚੱਲ ਸਾਡੇ ਕੋਲ ਰਹਿਓ, ਨਾ ਜਾਓ ਪਾਕਿਸਤਾਨ? ਨਹੀਂ ਉਹ ਰੋਕਦੇ ਸੀ, ਅੱਛਾ ਅਸੀਂ ਨਹੀਂ ਗਏ। ਤੁਸੀਂ ਕਹੇ ਪਾਕਿਸਤਾਨ ਜਾਣਾ? ਕੱਲ ਜਾਣਾ ਸੀ ਪਾਕਿਸਤਾਨ, ਜਦੋਂ ਪਹਿਲਾਂ ਸਾਡਾ ਕੁੰਬਾ ਸਾਰਾ ਚੱਲੇ, ਸਾਰੇ ਤੋਰੇ ਅੱਛਾ ਅੱਛਾ ਬਾਕੀ ਪਹਿਲੇ ਆ ਗਏ ਸੀ ਰਿਸ਼ਤੇਦਾਰ, ਬਾਕੀ ਅਸੀਂ ਉਹਨਾਂ ਨੇ ਯਾਦ ਰੱਖ। ਆਹੋ ਅੱਛਾ ਉਹ ਤਾਂ ਸਾਨੂੰ ਪਿੱਛੋਂ ਲੈਣ ਆਏ ਸੀ ਪੰਜਾਬ ਵਾਲੇ, ਜਿਹੜਾ ਪਿੰਡ ਸੀ ਨਾ ਉਗਰਾ ਖੇੜੀ ਵਾਲੇ ਹਿੰਦੂ ਜੱਟ ਮੋਨੇ, ਉਹ ਆਵੇ ਧੀ ਦੀ ਫੂਦੀ ਜਿਹੜਾ ਤੁਹਾਡੇ ਨੇੜੇ ਅੱਜ। ਚਲੋ ਸਾਨੂੰ ਮਾਰ ਕੇ ਫਿਰ ਤੁਹਾਨੂੰ ਕੋਈ ਮਾਰੂਗਾ। ਉਹ ਲੈਣ ਆਏ ਨੇ ਸਾਨੂੰ, ਯੂਪੀ ਚ ਲੈਣ ਆਏ ਗਏ। ਉਹ ਤੁਹਾਡੇ ਪਿੰਡ ਵਾਲੇ ਆਏ? ਹਾਂ ਅੱਛਾ ਅੱਛਾ ਹਿੰਦੂ ਸਮਝ ਆ ਰਹੀ ਹਾਂ ਜੀ। ਹਿੰਦੂ ਆਏ ਸੀ ਲੈਣ। ਉਹਨਾਂ ਕਹਿੰਦੇ ਵੀ ਇਹ ਤੁਹਾਡੀ ਰਾਖੀ ਕਰਾਂਗੇ, ਸਾਨੂੰ ਮਾਰੇਗਾ ਤੁਹਾਡੇ ਕੋਲ ਪਹੁੰਚੇਗਾ ਕੋਈ ਤੱਕ? ਤੁਹਾਡੇ ਨੇ ਉਹ ਬਦਮਾਸ਼ ਸਨ, ਮੁੰਡੇ ਉਹਨਾਂ ਦਾ ਅਫਸਰ ਬੜੇ ਸਨ। ਉਹਨੂੰ ਕਦੇ ਚੋਰ ਨਹੀਂ ਜਾਣ ਦਿੱਤਾ ਆਪਣੇ ਪਿੰਡ ਚੋਂ, ਉਗਰਾ ਖੇੜੀ ਚੋਂ ਨਾ ਚੋਰੀ ਕਰਕੇ। ਸਹੀ। ਅੱਛਾ ਜੀ ਉੱਥੋਂ ਤੁਸੀਂ ਕਿੱਧਰ ਨੂੰ ਆਏ ਸੋ? ਐਸੇ ਪਿੰਡ ਜਾਏ ਜਾਂ? ਉੱਥੋਂ ਅਸੀਂ ਜਨਾਬ ਗਏ ਆ ਯੂਪੀਸੀਪੀ ਚ, ਐਲੀਪਰੇ ਵੀ ਗਏ। ਇਹ ਮੇਰੇ ਭਤੀਜੇ ਨੇ, ਇਹ ਗਏ, ਇਹਨਾਂ ਦੇ ਨਾਨਕੇ ਸੀ ਗੋਗਮੇ। ਹਾਂਜੀ ਹਾਂਜੀ ਇਹ ਗੋਗਮੇ ਚਲੇ ਗਏ ਸਾਰੇ ਗੋਗਮੇ ਸੀ। ਗੋਗਮੇ ਤੋਂ ਫਿਰ ਅੱਗੇ ਖਿਲਰ ਗਏ ਸਾਰੇ ਕੋਈ ਆਪਣੇ ਰਿਸ਼ਤੇਦਾਰ। ਸਾਡਾ ਤਾਇਆ ਸੀ ਜਿਹੜਾ ਨਾਨਾ ਸੀ ਇਹਦਾ, ਉੱਥੇ ਚਲੇ ਗਏ ਤੇ ਸਾਰੇ। ਫਿਰ ਉੱਥੇ ਨਾ ਇੱਕ ਘਰ ਨੂੰ ਤਾਂ ਭਾਰ ਪੈਂਦਾ ਸੀ ਨਾ, ਮਾਲ ਡੰਗਰ ਵੀ ਸੀ ਤੇ ਜੀ ਰੋਟੀ ਵੀ ਖਾਂਦੇ ਸੀ। ਉਹਨਾਂ ਤੋਂ ਕਮਾਲ ਕਰਦੇ ਹਾਂ। ਉਹ ਸਾਰੇ ਕੋਈ 10 ਉਧਰ ਚਲੇ ਗਏ, 5 ਉਧਰ ਚਲੇ ਗਏ। ਉਹ ਡੰਗਰ ਉੱਥੇ ਹੀ ਛੜੇ ਨੇ ਨਾਲ ਲਿਆ ਡੰਗਰ ਉੱਥੇ ਛੱਡ ਦਿੱਤੇ ਰਿਸ਼ਤੇਦਾਰ। ਜਿਹੜੇ ਲੈ ਕੇ ਯੂਪੀਸੀਪੀ ਤੱਕ ਉਹਨਾਂ ਨੂੰ ਦੇਤੇ? ਉਹਨਾਂ ਨੂੰ ਦੇ ਆਏ। ਅੱਛਾ ਅੱਛਾ ਜਿਹੜੇ ਥੋੜੇ ਬਹੁਤੇ ਆਏ ਸਨ? ਹਾਂ ਜਿਹੜੇ ਥੋੜੇ ਬਹੁਤੇ ਆਏ ਸਨ ਉੱਥੇ ਦੇ। ਅੱਗੋਂ ਫਿਰ ਕਿੱਥੇ ਆਏ? ਮੌਲਵੀ ਸਾਹਿਬ ਪੁੱਛਦੇ ਨੇ ਅੱਗੋਂ ਕਿੱਥੇ ਆਏ? ਅੱਗੋਂ ਅਸੀਂ ਆਏ ਆ ਫਿਰ ਜੇ ਉੱਥੋਂ ਆਏ ਆ ਸ਼ਾਮਲੀ, ਸਾਡੇ ਨਾਲ ਆਏ ਸਾਨੂੰ ਟੋਰਨ। ਅੱਛਾ ਅੱਛਾ ਸ਼ਾਮਲੀ ਸ਼ਹਿਰ ਸੀ? ਸ਼ਾਮਲੀ ਸ਼ਹਿਰ ਸੀ ਇੰਡੀਆ ਚ, ਉੱਥੇ ਮਿਲ ਸੀ ਖੰਡ ਵਾਲੀ। ਉੱਥੋਂ ਅਸੀਂ 2.5 ਫੁੱਟੀ ਗੱਡੀ ਚੜੇ ਆ। ਉੱਥੋਂ ਆਏ ਸਹਾਰਨਪੁਰ। ਸਹਾਰਨਪੁਰ ਆ ਕੇ ਅਸੀਂ ਗੱਡੀ 'ਚ ਬਹਿ ਗਏ ਪਲੇਟਫਾਰਮ ਤੋਂ। ਉਹ ਗੱਡੀ ਨਾ ਟੋਰਨ ਕੁੜੀ ਆ ਗਿਆ, 8 ਪਾਰ ਹੋ ਗਏ, ਗੱਡੀ ਉੱਥੇ ਹੀ ਖੜੀ। ਉਹ ਕੀ ਇਹ ਚੱਕਰ 'ਚ ਹੋਣਾ ਕਿ ਹਮਲਾ ਹੋ ਸਕਦਾ? ਹਾਂ ਹਮਲਾ ਕਰਾਉਣਾ ਵੀ ਤਾਂ ਨਹੀਂ ਤੋਰਦਾ ਹੋਣਾ ਡਰਾਈਵਰ, ਉਹ ਹੋਣਾ ਨਾ ਕੋਈ ਡਰਾਈਵਰ ਹੀ ਉਹਨਾਂ ਦੇ ਸੀ, ਉਹਨਾਂ ਦੇ ਡਰਾਈਵਰ ਸੀ। ਉਹ ਗੈਰ ਮੁਸਲਮ ਸੀ। ਫਿਰ ਸਾਡੀ ਆਈ ਫੌਜ।
ਉਹ ਇਧਰੋਂ ਹਰਿਦੁਆਰ ਤੋਂ ਫੌਜ ਆਈ ਮੁਸਲਮਾਨਾਂ ਦੀ ਬਲੋਚ ਰੈਜੀਮੈਂਟ ਆਈ ਉਹਨੇ। ਹਾਂ ਜੀ, ਉਹ ਆਏ ਖਾਲੀ ਹੱਥ, ਹਾਂ ਸਿਰਫ ਵਰਦੀ ਉਹਨਾਂ ਕੋਲ। ਉਹ ਗੱਡੀ ਆਈ ਨਾ ਜਦੋਂ ਸਾਡੇ ਕੋਲ, ਹਾਂਜੀ ਤੇ ਇਹ ਸਾਡੇ ਮੇਰਾ ਬਾਪ ਤੇ ਮੇਰੇ ਭਰਾ ਸੀ, ਤਾਏ ਦੇ ਪੁੱਤਰ, ਤੇ ਇਹ ਗਏ ਨੇ ਉਹਨਾਂ ਕੋਲ। ਲੇਕਿਨ ਜਨਾਬ ਸਾਡੀ ਗੱਡੀ ਨੂੰ 8 ਵਾਰ ਹੋ ਗਏ ਤੇ ਅਸੀਂ ਬੈਠੇ ਗੱਡੀ ਤੋੜਦੇ ਨਹੀਂ ਗਏ। ਉਹਨੇ ਆਖਿਆ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ, ਸਾਨੂੰ ਲਾਹੌਰ ਅੱਪੜ ਗਏ। ਲਾਹੌਰ ਅੱਪੜ ਗਏ ਜਨਾਬ, ਉਹ ਆਖਿਆ ਸਾਡੇ ਕੋਲ ਹਥਿਆਰ ਵੀ ਕੋਈ ਨਹੀਂ, ਅਸੀਂ ਤਾਂ ਤੁਹਾਡੇ ਗਏ ਹਾਂ ਇੱਥੇ। ਆਹੋ ਵੀ ਜਦੋਂ ਨਹਾਤੇ ਆ ਹੱਥ ਵੀ ਅਸਲੇ ਕੋਈ ਨਹੀਂ, ਅਸਲਾ ਕੋਈ ਨਹੀਂ ਸਾਡੇ ਕੋਲ, ਹਾਂਜੀ ਵਰਦੀ ਬਸ। ਹਾਂਜੀ ਉਹ ਜਨਾਬ ਫਿਰ ਲਾਹੌਰ ਆਏ, ਲਾਹੌਰ ਆ ਗਿਆ, ਫਿਰ ਉਹਨਾਂ ਨੇ ਇੱਥੇ ਦੱਸਿਆ ਵੀ ਗੱਡੀ ਸਾਡੀ ਰੁਕੀ ਹੈ ਸਹਾਰਨਪੁਰ, ਜਾਨ ਨਹੀਂ ਦੇਣ ਦੇ ਆਉਣ ਨਹੀਂ ਲਿਆਉਂਦੇ ਨਹੀਂ ਪਏ। ਇੱਥੇ ਫਿਰ ਬਾਬੇ ਜੀ ਮਿਸਟਰ ਜਿਨ੍ਹਾਂ ਨੇ ਜਨਾਬ ਜਹਾਜ਼ ਘਲਾਇਆ, ਬਾਬੇ ਕਹਿ ਦਿਆ ਜੀ ਆਹੋ ਜਹਾਜ਼ ਘਲਾਇਆ, ਉਹਨਾਂ ਨੂੰ ਆ ਕੇ ਗੱਡੀ ਤੋਰੋ, ਜੇ ਇੱਕ ਗੱਡੀ ਮੇਰੀ ਵੱਡੀ ਗਈ ਮੈਂ 4 ਵੱਡਾਂਗਾ ਤੁਹਾਡੀ ਇੱਥੇ ਸਿੱਖਾਂ ਦੀ। ਇਹਨਾਂ ਫੇਰ ਕੁੜੀ ਆ ਗੱਡੀ ਤੋਂ, ਫਿਰ ਬਿਆਬਾਨ ਜੰਗਲ ਦੇ ਵਿੱਚ ਚਲੇ ਗਏ। ਫਿਰ ਗੱਡੀ ਕਦੇ 2 ਮੀਲ ਪਿਛਾ, ਫਿਰ 2 ਮੀਲ ਅਗਾ, 2 ਮੀਲ ਪਿਛਾ, 2 ਮੀਲ ਅਗਾ। ਉਹ ਮਾਰਕੰਡਾ ਦਰਿਆ ਸੀ ਉੱਥੇ, ਕਿਸੇ ਚੱਕਰ ਚ ਪਿੱਛੋਂ ਰਲ ਜਾਣ ਹਮਲੇ ਵਾਲੇ। ਆਹੋ ਹੋ ਸਕਦਾ ਇਹੀ ਹੋਣਾ ਦੇਣ। ਹਾਂ ਉਹ ਤੇ ਫਿਰ ਜਹਾਜ਼ ਆਇਆ ਨਾ ਉੱਤੇ, ਜਹਾਜ਼ ਨੇ ਫਿਰ ਕੱਢਿਆ ਗੇੜਾ। ਉਹਨਾਂ ਦੀ ਪੁਲਿਸ ਸੀ, ਉਹਨਾਂ ਨੇ ਆ ਕੇ ਇੱਕ ਕੰਮ ਕਰਿਓ, ਬਾਰੀਆਂ ਅੱਗੇ ਤਗੜੇ ਮੁੰਡੇ ਖਲੋ ਜੋ ਬਿਸਤਰੇ ਅੜਾ ਆ ਗਏ, ਅੰਦਰ ਨਾ ਵੜੇ ਕੁੜੀ ਆਵਾ ਕੋਈ ਵੀ, ਪੁੱਠੇ ਬਾਲਾਂ ਵਾਲਾ ਸਿੱਖ ਸੁੱਖ ਅੰਦਰ ਨਾ ਵੜਦੇ ਕੋਈ। ਉਹ ਵਰਗੇ ਮੁੰਡੇ ਜਿਹੜੇ ਗੱਭਰੂ ਸੀ ਤੁਹਾਡੇ ਕਰਕੇ, ਉਹ ਬਿਸਤਰੇ ਲਾ ਕੇ ਤੇ ਅੱਗੇ ਖਲੋ ਰਹੇ, ਦਫਾ ਕਰ ਲਿਆ। ਉੱਥੇ ਨਹੀਂ ਵੜਿਆ ਕੋਈ ਵੀ। ਫਿਰ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰ ਆ ਕੇ ਜਨਾਬ ਉਹਨਾਂ ਸਵੇਰੇ ਫਿਰ ਬਟਾਰੀ ਤੋਂ ਪਰਲੇ ਪਾਸੇ ਜਿੱਥੇ ਸਾਡੀ ਦੂਰ ਸੀ, ਉਹਨਾਂ ਦੀ ਉੱਥੋਂ ਉਹਨਾਂ ਗੱਡੀ ਖਿਲਾ ਦਿੱਤੀ। ਉੱਥੇ ਇੰਜਣ ਵਾਰ ਕੱਟ ਕੇ ਆਪਣਾ ਉਹ ਪਾ ਦਿੱਤਾ। ਉਹਨੇ ਅੱਗੇ ਹੁਣ ਪਾਕਿਸਤਾਨ ਦਾ ਇੰਜਣ ਆਉ ਲੈ ਕੇ ਗਿਆ। ਤਰੇ ਬੜੀ ਲੱਗੀ, ਬਹੁਤ ਤੇਲ। ਸੌਣ ਭਾਦੋ ਦੇ ਦਿਨ ਸਨ, ਤੇ ਗੱਡੀਆਂ 'ਚ ਟੂਟੀਆਂ ਨਹੀਂ ਹੁੰਦੀਆਂ ਲੈਟਰੀਨ, ਮੈਂ ਉੱਥੋਂ ਪਾਣੀ ਪੀਤਾ, ਇੰਨੀ ਤਰੇ ਲੱਗੀ। ਹਾਂਜੀ ਮੁਸੀਬਤ ਦੇ ਵਿੱਚ। ਤੇ ਫਿਰ ਸਾਡਾ ਇੰਜਣ ਗਿਆ ਜਨਾਬ ਕਾਲਾ, ਉਹਨੇ ਆ ਗਿਆ ਪਹਿਲਾਂ ਭਾਂਡੇ ਲਿਆਓ ਪਾਣੀ ਆ ਗਿਆ, ਪਾਣੀ ਥੱਲੇ ਨਹੀਂ ਸੀ ਉਤਰਨ ਦਿੰਦੇ। ਪੁਲਿਸ ਸੀ ਉਹ ਟੋਪੀ ਵਾਲੀ, ਹੈ ਹਿੰਦੂਆਂ ਦੀ ਸੀ। ਉਹਨੇ ਆਖਿਆ ਜ਼ਹਿਰ ਸੁੱਟਿਆ ਨਲਕਿਆਂ ਦੇ ਵਿੱਚ ਵੀ ਤੇ ਛਪੜੀਆਂ 'ਚ ਵੀ, ਜਿੱਥੇ ਵੀ ਮਰੋਗੇ ਪਾਣੀ ਨਾ ਪੀਓ ਕੋਈ ਵੀ ਤੇ ਮਰ ਜਾਓਗੇ। ਤੇ ਬਿਸਤਰੇ ਪਏ ਏਦਾਂ, ਲਾਸ਼ਾਂ ਪਈਆਂ, ਸੰਦੂਕ ਪਏ ਨੇ ਏਦਾਂ ਬੂਚਾਂ ਦੇ ਵਿੱਚ, ਸੜਕੜੇ 'ਚ ਕਾਫਲਾ ਹੀ ਮਾਰਿਆ ਵੱਡਿਆ ਸਾਰਾ, ਵੜੀਚਾ ਹੋਣਾ ਪਹਿਲਾਂ ਵਿਚਾਰਾ ਕਾਫਲਾ ਹੀ ਵੜੀਚਾ ਸਾਰਾ, ਸੰਦੂਕੜੀਆਂ ਪਈਆਂ, ਕੋਈ ਭਾਂਡੇ ਪਏ, ਬੁਰਾ ਹਾਲ। ਜੋ ਵਿਚਾਰਿਆਂ ਕੋਲ ਹੋਣਾ ਲੈ ਕੇ ਆਂਡੇ ਹੋਣਾ ਜਦੋਂ ਆ ਸਕਦਾ ਪੈਦਲ ਹੋਈ ਲੈ ਕਰਦੇ ਸੀ, ਚਲੋ ਪਾਣੀ ਪੂਣੀ ਪੀ ਲਾਂਗੇ, 1-2 ਭਾਂਡਾ ਲੈ ਲਈਏ ਨਾਲ। ਆਹ ਗੱਲ ਸੀ ਭਾਈ, ਬੜਾ ਮੁਸੀਬਤ ਬੜੀ। ਬੀਬੀਆਂ ਨੇ ਆਪਣੇ ਬੱਚੇ ਮਲਿਆਂ 'ਚ ਸੁੱਟ ਦਿੱਤੇ, ਜਵਾਨਾਂ 'ਚ ਸੁੱਟ ਦਿੱਤੇ, ਆਪਣੀ ਜਾਨ ਬਚਾਉਣ ਦੀ ਮਾਰੇ ਜੀਂਦੇ ਵੀ ਇਹ ਰੋਣ ਨਾ, ਹਿੰਦੂ ਸਾਨੂੰ ਮਾਰਨ ਨਾ। ਲੁਕਦੇ ਹੋਣੇ ਤੇ ਉਦੋਂ ਸੁੱਟੀ ਲੋਕ ਲੁਕੇ ਨਿਕਲੇ ਆ। ਹਾਂ ਤੇ ਬੱਚੇ ਰੋਣ ਦੇ ਬਾਅਦ ਜੇ ਪਤਾ ਲੱਗ ਜੇ ਇੱਥੇ ਲੁਕੇ, ਸਾਨੂੰ ਮਾਰੇ ਵੀ ਨੇ ਬੱਚੇ ਕਈ ਇਹਨਾਂ ਦੇ ਸਾਹਮਣੇ, ਮਾਰੇ ਵੀ ਹੈ। ਇਹਦੀ ਨਾਨੀ ਨਾਨੀ ਮਾਰੀ ਕੁੜੀ ਆ, ਨਾਨੀ ਸੀ ਮੇਰੀ, ਉਹਨੂੰ ਬਰਛੀਆਂ 2 ਮਾਰੀਆਂ, ਬਚ ਗਈ ਉਹ ਅੱਲਾ ਨੇ। ਉਹਨੂੰ ਇੱਥੇ ਬਰਛਾ ਮਾਰਿਆ ਸੀ, ਮੁੰਡਾ ਉਹਦੇ ਹੋਣ ਵਾਲਾ ਸੀ, ਉਹ ਜਾਇਆ ਬੱਚਾ ਵੀ ਸੀ। ਹਾਂ ਉਹ ਜ਼ਾਇਆ ਹੋ ਗਿਆ, ਜਾਇਆ ਹੋ ਗਿਆ। ਆਦੀ ਉਹ ਜ਼ਾਇਆ ਹੋ ਗਿਆ ਸੀ, ਬਾਕੀ ਆਪ ਬਚ ਗਈ। ਆਪ ਬਚ ਗਈਆਂ ਸੀ। ਇੰਨੇ ਜ਼ਾਲਮ ਲੋਕੀ ਬਣੇ। ਉਹਦੀ ਮਾਂ ਉਹਦੇ ਸਾਹਮਣੇ ਵੱਢੀ, ਇਹਨਾਂ ਦੀ ਨਾਨੀ ਦੇ ਸਾਹਮਣੇ ਉਹਦੀ ਮਾਂ ਵੱਢੀ ਚੂੜਿਆਂ ਨੇ। ਫਿਰ ਇਹਦਾ ਨਾਨਾ ਗਿਆ ਘੋੜੀ ਤੇ ਬੰਦੂਕ ਲੈ ਕੇ, ਫਿਰ ਚੂੜਿਆਂ ਨੂੰ ਮਾਰ ਕੇ ਆਇਆ। ਮਾਰੇ ਉਹਨੇ ਫਿਰ ਉਹ ਮੁਲਕ ਵੱਢਿਆ ਉਹਨਾਂ ਨੇ, ਵੱਢ ਵੁੱਢ ਕੇ ਕੋਈ ਅੱਧਾ ਕੋ ਵੱਢਿਆ, ਜਿੰਦਾ ਘੀਰੇ ਨਹੀਂ ਹੁੰਦੇ ਆ ਗੋਹਿਆਂ ਵਾਲੇ, ਇਹਨਾਂ ਦੇ ਵਿੱਚ ਸੁੱਟ ਕੇ ਤੇ ਅੱਗ ਲਾ ਦਿੱਤੀ। ਤੇਲ ਸੁੱਟ ਕੇ ਅਗਲਾ ਵਿੱਚ ਅੱਗ ਸਾੜ ਦਿੰਦੇ। ਬੜਾ ਜ਼ਾਲਮ ਵਕਤ ਸੀ ਉਹ, ਅੱਲਾ ਮਾਫੀ ਦੇ। ਉਹ ਪਾਕਿਸਤਾਨ ਐਵੇਂ ਨਹੀਂ ਬਣ ਗਿਆ, ਪਾਕਿਸਤਾਨ ਬੜਾ ਔਖਾ ਬਣਿਆ। ਖੂਨ ਦਾ ਦਰਿਆ ਪਾਰ ਕੀਤਾ, ਖੂਨ ਦਾ ਜੀ। ਹਾਂ ਖੂਨ ਦੇ ਜੀ, ਦਰਿਆ ਪਾਰ ਕਰਿਆ, ਖੂਨ ਦੇ ਜੀ ਦਾ। 18 ਤੋਂ 20 ਲੱਖ ਬਾਬੇ, 18 ਤੋਂ 20 ਲੱਖ ਸ਼ਹੀਦ ਹੋਇਆ ਜਿਹੜਾ। ਹਾਂ ਮੈਂ ਮੇਰੇ ਹੋਇਆ ਇਤਨਾ ਵੀ ਜ਼ਿਆਦਾ ਕਿ ਇੰਨਾ ਕਾਗਜ਼ਾਂ ਸਾਡੇ ਹਰਤਾੜੀ ਸੀ, ਸਾਡੀ ਭੈਣ ਸੀ ਉੱਥੇ, ਉਸ ਪਿੰਡ ਦੇ ਵਿੱਚ ਵੀ ਖੂਹ ਭਰ ਦਿੱਤੇ ਨੇ ਮੁਸਲਮਾਨਾਂ ਨੇ ਆਪਣੀ ਧੀਆਂ ਦੇ, ਮਾਰ ਕੇ। ਆਵੇ ਇੱਜ਼ਤ ਨਾ ਖਰਾਬ ਹੋਵੇ ਸਾਡੀ, ਖੂਹ ਭਰ ਛੱਡੇ ਨੇ, ਇੱਜ਼ਤ ਨਾ ਖਰਾਬ ਹੋ ਜਾਏ ਸਾਡੀ। ਇਹ ਨਾਲ ਜਾਣ ਸ਼ਹੀਦ ਹੋ ਗਈ। ਬਿਲਕੁਲ 2-3 ਖੂਹ ਸੀ ਸਾਰੇ ਭਰ ਦਿੱਤੇ, 3-4 ਦਿਨ ਲੜਦੇ ਰਹੇ ਨੇ।
ਦਫਾ ਚ ਆਪਣੇ ਹਾਂ ਹਿੰਦੂ ਨਹੀਂ ਨੇੜੇ ਆਣ ਦਿੱਤਾ ਉਹਨਾਂ ਨੇ। ਨਿਕਲੇ ਨਾ ਫਿਰ ਉਹ ਸਾਰਾ ਦਿਨ ਹੀ ਵੱਡੇ ਗਏ ਤੇ ਨਿਕਲਿਆ ਥੋੜੇ ਨਿਕਲੇ ਨੇ, ਬਾਕੀ ਮਰ ਗਏ। ਉਹਨਾਂ ਦੇ 10-12 ਪਿੰਡ ਚੜ੍ਹਦੇ ਸੀ, ਇੱਕ ਪਿੰਡ ਦੇ ਉੱਤੇ 10-12 ਪਿੰਡ ਚੜ੍ਹਦੇ ਹਮਲਾ ਕੀ ਬਣਦਾ ਕਰਦੇ। ਜੀ ਦੇਖੋ ਜੀ ਕਿ 10000 ਬੰਦਾ ਇੱਕ ਪਾਸੇ ਲੱਖ ਹੋਏ ਤੇ ਲੱਖ ਹੋਏ ਤੇ ਫਿਰ ਜਿਹੜਾ 10000 ਹੈ ਉਹਦੇ ਕੋਲ ਕੁਝ ਹੋਏ ਵੀ ਨਾ, ਹੋਏ ਵੀ ਨਾ। ਦੂਸਰਿਆਂ ਕੋਲ ਤਲਵਾਰ ਉਹਨਾਂ ਦੀ ਗਵਰਨਮੈਂਟ ਵੀ ਕਰਦੀ ਸੀ, ਉਹਨਾਂ ਨੂੰ ਫੌਜ ਆ ਜਾਂਦੀ ਸੀ ਜੀ ਉਹਨਾਂ ਅੱਗੇ ਅੜਦੇ, ਉਹਨਾਂ ਦੀ ਪੁਲਿਸ, ਉਹਨਾਂ ਦੀ ਫੌਜ, ਸਾਨੂੰ ਅਸਲਾ ਨਹੀਂ ਸੀ ਮਿਲਦਾ।